ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਵੇਕਰਸਫੀਲਡ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0113। ਟਰੱਕਾਂ ਦੀ ਸਿਖਲਾਈ ਲੈਣ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ, ਉਸ ਤੋਂ ਬਾਅਦ ਖਬਰਾਂ ਤੇ ਕਰਦੇ ਹਾਂ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਮਿੰਟੂ ਜੀ, ਸ਼ੁਰੂਆਤ ਕਰੀਏ। ਬਹੁਤ ਹੀ ਮੁਕੱਦਸ ਸਥਾਨ ਕਮੇਟੀ ਸੇਵਾਦਾਰਾਂ ਵੱਲੋਂ ਬਜ਼ੁਰਗ ਦੇ ਨਾਲ ਧੱਕਾ ਮੁੱਕੀ ਹੋਈ ਹੈ, ਵੀਡੀਓ ਵਾਇਰਲ ਹੋਈ ਹੈ। SGPC ਨੇ ਐਕਸ਼ਨ ਲਿਆ। ਵੀਡੀਓ ਅੰਮ੍ਰਿਤਸਰ ਦੀ ਜਾਂ ਕਿਸੇ ਹੋਰ ਥਾਂ ਦੀ ਹੈ ਜੀ? ਬਿਲਕੁਲ ਜੀ, ਕਮੇਟੀ ਦੇ ਸੇਵਾਦਾਰ ਤਾਂ ਇਹ ਦਰਬਾਰ ਸਾਹਿਬ ਦੀ ਵੀਡੀਓ ਹੈ ਤੇ ਜਿਹੜੀ ਤੇਜ਼ੀ ਨਾਲ ਵਾਇਰਲ ਹੋਈ ਅੱਜ ਸਵੇਰੇ ਨੂੰ। ਜੇ ਆਪਾਂ ਦੇਖੀਏ ਤਾਂ ਬਹੁਤ ਸਾਰੇ ਗਰੁੱਪਾਂ ਦੇ ਵਿੱਚ ਵੀਡੀਓ ਜਿਹੜੀ ਹੈ ਦੇਖਣ ਨੂੰ ਮਿਲੀ। ਤਾਂ ਉਸ ਤੋਂ ਬਾਅਦ ਫਿਰ ਜਦੋਂ ਇੱਥੋਂ ਦੇ ਜਿਹੜੇ ਮੁੱਖ ਧਾਰਾ ਦੇ ਚੈਨਲ ਨੇ ਜਦੋਂ ਉਹਨਾਂ ਨੇ ਟੈਲੀਕਾਸਟ ਕਰ ਦਿੱਤੀ ਤਾਂ ਫਿਰ ਤਾਂ ਰਹਿੰਦੀ ਸਹਿੰਦੀ ਕਸਰ ਜਿਹੜੀ ਉਹ ਨਿਕਲ ਜਾਣੀ ਸੀਗੀ। ਦਰਅਸਲ ਇੱਕ ਬਜ਼ੁਰਗ ਹੈ ਜਿਹੜੇ ਮੇਰੇ ਖਿਆਲ ਦੇ ਨਾਲ 70 ਕੁ ਸਾਲ ਦੇ ਕਰੀਬ ਦੇ ਹੋਣੇ ਆ, ਦੇਖਣ ਦੇ ਵਿੱਚ ਨਜ਼ਰ ਆਉਂਦਾ, ਜਿਹੜਾ ਕਾਫੀ ਕਮਜ਼ੋਰ ਨੇ, ਤਾਂ ਉਹ ਬੈਠੇ ਨੇ ਪੌੜੀਆਂ ਤੇ ਤੇ ਜਿਹੜੇ ਉਹ ਸੇਵਾਦਾਰ ਹੈ ਉਹ ਮਾੜਾ ਜਿਹਾ ਉੱਠਣ ਲੱਗਦੇ ਤੇ ਮਤਲਬ ਕਿ ਬਹੁਤ ਜਿੱਦਾਂ ਕਿਸੇ ਚੀਜ਼ ਨੂੰ ਆਪਾਂ ਘੜੀਸਦੇ ਹਾਂ ਤਾਂ ਇਸ ਤਰ੍ਹਾਂ ਦੋ ਚਾਰ ਮੇਰੇ ਖਿਆਲ ਦੇ ਨਾਲ ਕਸੋਨ ਮੁੱਕੇ ਵੀ ਕੀਤੇ। ਤੇ ਉਸ ਤੋਂ ਬਾਅਦ ਫਿਰ ਦੂਸਰੀ ਕਤਾਰ ਦੇ ਵਿੱਚ ਜਿੱਧਰ ਲੋਕ ਖਲੋਤੇ ਸਨ ਉਧਰ ਜੰਗਲਾ ਖੋਲ ਕੇ ਤੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉੱਥੇ ਖੜਾ ਕਰ ਦਿੱਤਾ। ਤਾਂ ਇਸ ਸਾਰੇ ਵਰਤਾਰੇ ਦੀ ਕਿਸੇ ਨੇ ਵੀਡੀਓ ਸ਼ੂਟ ਕਰ ਲਈ ਤੇ ਉਹ ਵੀਡੀਓ ਜਿਹੜੀ ਆ ਫਿਰ ਮੁੜ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੇ ਵਿੱਚ ਆ ਗਈ। ਤਾਂ ਇਹ ਸਾਰੀ ਕਹਿ ਲਓ ਕਿ ਇਸ ਵੇਲੇ ਉੱਥੋਂ ਦੀ ਸੂਰਤ ਹਾਲ ਆ ਜੋ ਉੱਥੇ ਦੀ ਵੀਡੀਓ ਪ੍ਰਤੱਖਦਰਸ਼ੀ ਨੇ ਬਣਾਈ। ਉਹਦੇ ਮੱਦੇਨਜ਼ਰ ਜੇ ਆਪਾਂ ਦੇਖੀਏ ਤਾਂ ਸ਼ਾਇਦ ਉਹ ਜਦੋਂ ਗੁਰੂ ਸਾਹਿਬ ਦੀ ਸਵਾਰੀ ਨਿਕਲਦੀ ਆ ਸ਼ਾਇਦ ਉਸ ਵੇਲੇ ਦਾ ਵੇਲਾ ਹੋਵੇਗਾ। ਪਰ ਉੱਥੇ ਪੌੜੀਆਂ ਦੇ ਵਿੱਚ ਮੈਂ ਗੌਰ ਨਾਲ ਵੇਖਿਆ ਕਿ ਇੱਕ ਵਿਅਕਤੀ ਹੋਰ ਬੈਠਾ ਤੇ ਉਹਨੂੰ ਕੁਛ ਨਹੀਂ ਕਿਹਾ ਜਾਂਦਾ। ਜਦੋਂ ਬਜ਼ੁਰਗ ਉੱਠਣ ਲੱਗਦਾ, ਹੋ ਸਕਦਾ ਕੁਛ ਬਜ਼ੁਰਗ ਨੇ ਕੋਈ ਜ਼ਿੱਦ ਕੀਤੀ ਹੋਵੇ ਜਾਂ ਕੁਛ ਉਹਨਾਂ ਨੂੰ ਲੱਗਦਾ ਹੋਵੇ ਜਾਂ ਕੋਈ ਇਹਨਾਂ ਨੇ ਵਿਸ਼ੇਸ਼ ਲਾਂਘਾ ਬਣਾਇਆ ਹੋਵੇ ਜਿਹਦੇ ਵਿੱਚ ਉਹ ਖੜਾ ਸੀਗਾ। ਹੁਣ ਵਿਚਲੀ ਗੱਲ ਦਾ ਤਾਂ ਪਤਾ ਨਹੀਂ ਲੱਗਿਆ, ਪਰ ਕਾਰਨ ਕੁਛ ਵੀ ਰਿਹਾ ਹੋਵੇ ਤਾਂ ਇਹ ਇਸ ਤਰ੍ਹਾਂ ਮਤਲਬ ਕਿ ਕਿਸੇ ਬਜ਼ੁਰਗ ਦੀ ਇੱਜ਼ਤ ਉਛਾਲ ਦੇਣੀ, ਉਹਨੂੰ ਜਲੀਲ ਕਰ ਦੇਣਾ, ਉਹਨੂੰ ਕੁੱਟਣਾ ਮਾਰਨਾ ਸਰੀਰਕ ਤੌਰ ਤੇ ਬਹੁਤ ਮਾੜੀ ਗੱਲ ਹੈ, ਮੰਦਭਾਗੀ ਗੱਲ ਹੈ। ਪਰ ਇਹ ਪਹਿਲੀ ਵਾਰੀ ਤਾਂ ਹੋਇਆ ਨਹੀਂ, ਅੱਗੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਸੇਵਾਦਾਰਾਂ ਦੀਆਂ। ਪਿੱਛੇ ਜੇ ਇੱਕ ਪ੍ਰਵਾਸੀ ਔਰਤ ਨੂੰ ਵੀ ਕੁੱਟਿਆ ਗਿਆ ਸੀ, ਪਿਸ਼ਾਬ ਨਿਕਲ ਗਿਆ ਉਹਦਾ, ਹਾਲਾਂਕਿ ਉਹਦੀ ਗਲਤੀ ਸੀ, ਉਹ ਤੰਬਾਕੂ ਯੂਜ਼ ਕਰਨ ਲੱਗ ਪਈ, ਕਿਤੇ ਪਈ ਸੀ ਬਰਾਂਡੇ 'ਚ। ਪਰ ਮਤਲਬ ਕਿ ਜਦੋਂ ਇਸ ਤਰ੍ਹਾਂ ਕੁੱਟਦੇ ਹੋ ਮਾਰਦੇ ਹੋ ਤੁਸੀਂ ਵੀਡੀਓ ਬਣਾਉਂਦੇ ਹੋ ਤਾਂ ਫਿਰ ਉਹ ਚੀਜ਼ ਜਿਹੜੀ ਹੈ ਨਾ ਫਿਰ ਲੋਕਾਂ 'ਚ ਜਦੋਂ ਜਾਂਦੀ ਆ ਉਹ ਜੋ ਉਸ ਵੇਲੇ ਪੀੜਤ ਹੁੰਦਾ ਹੈ ਤਾਂ ਸਾਰੀ ਹਮਦਰਦੀ ਉਹਦੇ ਨਾਲ ਹੀ ਜੁੜਦੀ ਆ ਹਮੇਸ਼ਾ ਕਿ ਬਈ ਇਸ ਬੰਦੇ ਨੂੰ ਕਿਉਂ ਮਾਰਿਆ ਜਾ ਰਿਹਾ। ਕਿਉਂਕਿ ਤੁਹਾਡੀ ਡਿਊਟੀ ਇਹੋ ਹੈ ਕਿ ਪਹਿਲੀ ਗੱਲ ਹੈ ਇੱਕ ਵਰਜਿਤ ਚੀਜ਼ ਜਿਹੜੀ ਅੰਦਰ ਨਾ ਜਾਵੇ, ਕੋਈ ਗਲਤੀ ਨਾ ਕਰੇ, ਨਿਗਾਹ ਰੱਖੋ। ਜੇ ਕੋਈ ਕਰਦਾ ਤਾਂ ਉਹਨੂੰ ਸਮਝਾਓ, ਜੇ ਨਹੀਂ ਹਟਦਾ ਤਾਂ ਫਿਰ ਤੁਹਾਡੇ ਕੋਲ ਜੋ ਵੀ ਕਾਇਦਾ ਕਾਨੂੰਨ ਹੈ, ਉੱਥੇ ਗਲਿਆਰਾ ਚੌਂਕੀ ਹੈ, ਇੱਥੇ ਪੜਾ ਦਿਓ, ਜੋ ਹੋ ਸਕਦਾ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਕਰ ਦਿਓ। ਤਾਂ ਬਹਰਹਾਲ ਇਹ ਸਾਰਾ ਕੁਛ ਹੈ ਜਿਹੜਾ ਉਹ ਫਿਰ ਜਦੋਂ ਚੈਨਲਾਂ ਤੇ ਚੱਲਿਆ, ਧਾਮੀ ਸਾਹਿਬ ਨੇ ਵੀ ਇਹਦੇ ਚ ਸਟੇਟਮੈਂਟ ਦਿੱਤੀ, ਫਿਰ ਜਿਹੜੇ ਇਹਨਾਂ ਦੇ ਐਡੀਸ਼ਨਲ ਸੈਕਟਰੀ ਹੈਗੇ ਪ੍ਰਤਾਪ ਸਿੰਘ ਉਹਨਾਂ ਨੇ ਵੀ ਨਿੰਦਾ ਕੀਤੀ ਤੇ ਬਾਅਦ ਦੇ ਵਿੱਚ ਲੋਹੜੇ ਵੇਲੇ ਤੋਂ ਬਾਅਦ ਇਹ ਖਬਰਾਂ ਆ ਗਈਆਂ
ਕਿ ਦਰਅਸਲ ਇਹਨਾਂ ਨੇ ਮਤਲਬ ਕਿ ਉਹ ਜਿਹੜੇ 2 ਮੁਲਾਜ਼ਮ ਸੀ ਉਹ ਸਸਪੈਂਡ ਕਰ ਦਿੱਤੇ ਨੇ। ਤਾਂ ਇਹ ਮੇਰੇ ਖਿਆਲ ਦੇ ਨਾਲ ਅੰਮ੍ਰਿਤ ਵੇਲੇ ਜਿਹੜੀ ਸੁਨਹਿਰੀ ਪਾਲਕੀ ਸਾਹਿਬ ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਸ਼ੋਭਿਤ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯਾਨੀ ਦਰਬਾਰ ਸਾਹਿਬ ਵਿੱਚ ਪ੍ਰਕਾਸ਼ਮਾਨ ਕਰ ਲਈ ਲਿਆਂਦੇ ਜਾਂਦੇ ਨਾ, ਉਸ ਸਮੇਂ ਦੀ ਉਹ ਘਟਨਾ ਹੈ। ਜੇ ਆਪਾਂ ਦੇਖੀਏ ਤਾਂ ਜਿਹੜੀ ਖਿੱਚਾਤੁਰੀ ਹੋਈ ਆ। ਤਾਂ ਖੈਰ ਜੋ ਵੀ ਹੈ ਬਹੁਤ ਮਾੜੀ ਗੱਲ ਕੀਤੀ ਹੈ, ਬਹੁਤ ਹੀ ਆਪਾਂ ਕਹੀਏ ਕਿ ਮੰਦਭਾਗਾ ਹੈ ਵਰਤਾਰਾ। ਵੈਸੇ ਆਪਾਂ ਨੂੰ ਪਤਾ ਹੈ ਕਿ ਉਸ ਵੇਲੇ ਜਦੋਂ ਮਤਲਬ ਕਿ ਪਾਲਕੀ ਸਾਹਿਬ ਲਿਆਂਦੀ ਜਾਂਦੀ ਹੈ, ਜਦੋਂ ਗੁਰੂ ਸਾਹਿਬ ਦੇ ਸਰੂਪ ਲਿਆਂਦੇ ਜਾਂਦੇ ਆ, ਆਪਾਂ ਟੀਵੀ ਚ ਵੇਖਦੇ ਆ ਵੈਸੇ ਕਿ ਬਹੁਤ ਜ਼ਿਆਦਾ ਉੱਥੇ ਰਸ਼ ਪੈ ਜਾਂਦਾ ਹੈ। ਤਾਂ ਵੇਲਾ ਇੱਕ ਮੁਕਰਰ ਹੁੰਦਾ ਹੈ, ਉਹ ਵੀ ਬਹੁਤ ਕਾਲੀ ਚ ਹੁੰਦੇ ਆ ਕਿ ਲੇਟ ਫਿਟ ਹੋ ਗਿਆ ਤਾਂ ਬਹੁਤ ਔਖਾ ਹੋ ਜਾਂਦਾ ਹੈ। ਸੋ ਹਰੇਕ ਚੀਜ਼ ਉੱਥੇ ਨਿਸ਼ਚਿਤ ਹੈ। ਜੋ ਦਰਬਾਰ ਸਾਹਿਬ ਦੀ ਮਰਿਆਦਾ ਹੈ ਨਾ, ਉਹਦੇ ਵਿੱਚ ਚੌਂਕੀਆਂ ਜੋ ਆਪਾਂ ਕੀਰਤਨ ਸਰਵਣ ਕਰਦੇ ਆ, ਸਾਰੀਆਂ ਚੀਜ਼ਾਂ ਇੱਕ ਕਾਇਦੇ ਦੇ ਵਿੱਚ ਚੱਲਦੀਆਂ, ਜਿਵੇਂ ਕੁਦਰਤ ਦੇ ਨਿਯਮ ਨੇ। ਤਾਂ ਦਿਨ ਰਾਤ ਸਭ ਪੈਰ ਉਸੇ ਤਰ੍ਹਾਂ ਉੱਥੇ ਵੀ ਇੱਕ ਨਿਯਮ ਵਾਲੀ ਹੈ, ਨਿਯਮਾਵਲੀ ਜਿਹਨੂੰ ਆਪਾਂ ਕਹਿ ਦਿੰਦੇ ਆ। ਤਾਂ ਉਹਦੇ ਵਿੱਚ ਇਸ ਤਰ੍ਹਾਂ ਚਲੋ ਹੋ ਸਕਦਾ ਕੋਈ ਬੰਦਾ ਕੁਤਾਹੀ ਕਰ ਰਿਹਾ ਹੋਵੇ, ਹੋ ਸਕਦਾ ਬੰਦਾ ਕੋਈ ਡਿਸਟਰਬ ਕਰ ਰਿਹਾ ਹੋਵੇ, ਤਾਂ ਉਹ ਕੁਛ ਨਾ ਕੁਛ ਮਤਲਬ ਕਿ ਸਮਝਾ ਬੁਝਾ ਕੇ ਕੀਤਾ ਜਾਵੇ ਤਾਂ ਬਿਹਤਰ ਆ। ਪਰ ਇਹ ਹੁਣ ਐਕਸ਼ਨ ਲਿਆ ਗਿਆ, 2 ਜਿਹੜੇ ਇਹ ਕਮੇਟੀ ਦੇ ਸੇਵਾਦਾਰ ਸੀ ਉਹ ਸਸਪੈਂਡ ਕਰ ਦਿੱਤੇ ਗਏ ਨੇ। ਪਰ ਲੋਕ ਹਾਲੇ ਵੀ ਕਹਿ ਰਹੇ ਨੇ ਕਿਉਂਕਿ ਵੀਡੀਓ ਕਾਫੀ ਦਿਲ ਨੂੰ ਹਿਲਾਉਣ ਵਾਲੀ ਆ, ਲੋਕੀ ਕਹਿੰਦੇ ਕਿ ਇਹਨਾਂ ਨੂੰ ਬਰਖਾਸਤ ਹੀ ਕਰੋ ਤੇ ਠੀਕ ਆ। ਜੀ 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 ਜੀ, ਜਜ਼ਬਾਤ ਜੁੜ ਜਾਂਦੇ ਨੇ ਕਈ ਵਾਰੀ ਫਿਰ ਮਸਲਿਆਂ ਦੇ ਨਾਲ। ਹਾਂਜੀ ਹਾਂਜੀ, ਇੱਕ ਅਪਡੇਟ ਹੋ ਰਿਹਾ ਮੇਰੇ ਖਿਆਲ ਦੇ ਨਾਲ, ਇੱਕ ਹੋਰ ਵੀ ਮਾਮਲਾ ਜਿਹੜਾ ਕੱਲ ਟਾਈਟਲਰ ਦੀ ਫੋਟੋ ਵਾਲਾ ਸੀਗਾ, ਤਾਂ ਉਹਦੇ ਵਿੱਚ ਵੀ ਸ਼ਿਕਾਇਤ ਦਰਜ ਹੋ ਗਈ ਆ। ਤਾਂ ਇਹਨਾਂ ਨੇ ਕਿਹਾ ਕਿ ਹੁਣ ਜਾਂ ਤਾਂ ਕਾਨੂੰਨ ਕਾਰਵਾਈ ਕਰੇ, ਨਹੀਂ ਤਾਂ ਫਿਰ ਜੋ ਸਿੱਖ ਪਰੰਪਰਾਵਾਂ ਨੇ ਅਸੀਂ ਉਹਨਾਂ ਦੇ ਹਿਸਾਬ ਕਿਤਾਬ ਨਾਲ ਸਜ਼ਾ ਦੇਵਾਂਗੇ। ਤਾਂ ਇਹ ਵੀ ਮਾਮਲਾ ਕਾਫੀ ਗੰਭੀਰ ਹੋ ਗਿਆ। ਤਾਂ ਇਹ ਪਰਚਾ ਦਰਜ ਜ਼ਰੂਰ ਹੋ ਗਿਆ, ਹਾਲੇ ਗ੍ਰਿਫਤਾਰੀ ਮੇਰੇ ਖਿਆਲ ਦੇ ਨਾਲ ਨਹੀਂ ਹੋਈ। ਔਰ ਦੱਸਦੇ ਆ ਕਿ ਉਹ ਵਿਅਕਤੀ ਹੈ ਜਿਹੜਾ ਕਰਮਜੀਤ ਸ਼ਾਇਦ ਉਹਦਾ ਨਾਮ ਆ, ਉਹ ਆਪਣੇ ਆਪ ਨੂੰ ਕਾਂਗਰਸ ਦਾ ਲੀਡਰ ਕਹਿ ਰਿਹਾ ਹੈ। ਆਪਣੇ ਆਪ ਨੂੰ ਮਤਲਬ ਸੋ ਕਾਲਡ ਲੀਡਰ ਹੈ ਕਿ ਨਹੀਂ ਹੈ ਪਤਾ ਨਹੀਂ ਹੈ, ਪਰ ਉਹ ਆਪਣੇ ਆਪ ਨੂੰ ਲੀਡਰ ਦੱਸਦਾ ਹੈ ਕਾਂਗਰਸ ਦਾ। ਤੇ ਹੋਰ ਵੀ ਤਸਵੀਰਾਂ ਉਹਦੀਆਂ ਟਾਈਟਲਰ ਦੇ ਨਾਲ ਮਿਲੀਆਂ। ਜੀ ਜੀ ਜੀ, ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਪੰਜਾਬ ਦੇ ਚੀਫ ਸੈਕਟਰੀ ਦੀ। ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਗਈ ਹੈ ਪੰਜਾਬ ਦੇ ਚੀਫ ਸੈਕਟਰੀ ਨੂੰ ਜੀ। ਹਾਂਜੀ, ਇਹ ਨਿਯੁਕਤੀ ਜਿਹੜੀ ਸੀਗੀ ਉਹ ਚੈਲੰਜ ਹੋ ਗਈ ਸੀਗੀ, ਇਹਨੂੰ ਚੁਣੌਤੀ ਮਿਲੀ ਸੀਗੀ ਜੀ। ਤਾਂ ਹੁਣ ਉਹ ਜਿਹੜੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਗਈ ਆ। ਅੱਛਾ, ਇਸ ਪਟੀਸ਼ਨ ਦਾ ਜਿਹੜਾ ਮੁੱਖ ਗਰਾਊਂਡ ਸੀਗਾ, ਮਤਲਬ ਕਿ ਆਧਾਰ ਸੀਗਾ ਜਿਹੜਾ, ਉਹ ਬਣਾਇਆ ਗਿਆ ਸੀਗਾ ਕਿ ਜਿਹੜੇ ਇਹ ਵੀਕੇ ਜੰਜੂਆ ਜੀ ਨੇ, ਤਾਂ ਇਹਨਾਂ ਤੇ ਇੱਕ ਕੇਸ ਪਿਆ ਹੋਇਆ ਕਰਪਸ਼ਨ ਦਾ, ਤੇ ਹਵਾਲਾ ਦਿੱਤਾ ਗਿਆ ਕਿ ਨਿਯਮਾਂ ਦੇ ਮੁਤਾਬਕ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ, ਮਤਲਬ ਕਿ ਪ੍ਰਮੋਸ਼ਨ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੋਂ ਇਹ ਸਾਰੀ ਕਹਾਣੀ ਸੀਗੀ। ਜਦੋਂ ਪਟੀਸ਼ਨ ਹਾਈ ਕੋਰਟ ਚ ਗਈ, ਸੁਣਵਾਈ ਤੇ ਲੱਗੀ, ਤੇ ਅੱਜ ਇਹ ਪਟੀਸ਼ਨ ਜਿਹੜੀ ਆ ਖਾਰਜ ਕਰ ਦਿੱਤੀ ਗਈ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੀ ਨਿਯੁਕਤੀ ਆ ਉਹ ਬਹਾਲ ਰਹੇਗੀ। ਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਆ ਕਿ ਸਰਕਾਰ ਜਿਹੜੀ ਕਿ ਪਹਿਲਾਂ ਹੀ ਤੁਹਾਨੂੰ ਪਤਾ ਕਿ ਇਸ ਤਰ੍ਹਾਂ ਦੇ ਸੈਕਟਰੀ, ਡੀਜੀਪੀ, ਏਜੀ ਬਦਲ ਕੇ ਪਹਿਲਾਂ ਹੀ ਕਾਫੀ ਜ਼ਿਆਦਾ ਚਰਚਾ ਖੜ ਚੁੱਕੀ, ਉਹ ਚਾਹੇਗੀ ਵੀ ਨਹੀਂ ਕਿ ਕੁਝ ਇਸ ਤਰ੍ਹਾਂ ਦਾ ਕਾਨੂੰਨੀ ਤੌਰ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇ। ਤਾਂ ਜੰਜੂਆ ਸਾਹਿਬ ਦੀ ਜਿਹੜੀ ਨਿਯੁਕਤੀ ਆ ਉਹਨੂੰ ਹਰੀ ਝੰਡੀ ਜਿਹੜੀ ਦੇ ਦਿੱਤੀ ਗਈ ਆ। ਦਰਅਸਲ ਗੱਲ ਕੀ ਹੈ ਕਿ ਕਈ ਵਾਰੀ ਪਟੀਸ਼ਨਾਂ ਜਿਹੜੀਆਂ ਨੇ ਉਹ ਅਫਸਰਸ਼ਾਹੀ ਦੇ ਵਿੱਚ ਮਤਲਬ ਕਿ ਹੁੰਦੀ ਹੈ ਜਿਹੜੀ ਟਸਲ, ਉਹਦੇ ਚਲਦਿਆਂ ਵੀ ਪੈ ਜਾਂਦੀਆਂ ਨੇ। ਕਈ ਵਾਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਨਹੀਂ ਕਾਨੂੰਨੀ ਤੌਰ ਤੇ ਸਹੀ ਨਹੀਂ ਹੈ, ਤਾਂ ਇਹ ਵੱਖੋ ਵੱਖਰੇ ਕਹਿ ਲਓ ਕਿ ਐਂਗਲ ਹੁੰਦੇ ਨੇ। ਪਰ ਜੇ ਆਪਾਂ ਇਸ ਮਾਮਲੇ ਦੇ ਵਿੱਚ ਗੱਲ ਕਰੀਏ ਤਾਂ ਜੰਜੂਆ ਸਾਹਿਬ ਤੇ ਦੋਸ਼ ਜ਼ਰੂਰ ਸੀਗਾ ਜੀ, ਦੋਸ਼ ਜ਼ਰੂਰ ਸੀ। ਪਰ ਇੰਟਰਸਟਿੰਗ ਗੱਲ ਇਹ ਆ ਕਿ ਜਿਹੜਾ ਉਹ ਫੈਸਲਾ ਆਇਆ, ਜੰਜੂਆ ਸਾਹਿਬ ਨੂੰ ਉਸ ਕੇਸ ਦੇ ਵਿੱਚ ਕਲੀਨ ਚਿੱਟ ਮਿਲ ਗਈ ਸੀ। ਅੱਛਾ, ਹੋਇਆ ਕਿ ਜਿਹੜਾ ਸ਼ਿਕਾਇਤ ਕਰਤਾ ਇਸ ਪਟੀਸ਼ਨ ਦੇ ਵਿੱਚ ਸੀਗਾ ਜੀ, ਇੰਟਰਸਟਿੰਗ ਗੱਲ ਆ, ਤਾਂ ਉਹ ਉਸ ਕੇਸ ਦੇ ਵਿੱਚ ਵੀ ਸ਼ਿਕਾਇਤ ਕਰਤਾ ਸੀਗਾ। ਇੰਟਰਸਟਿੰਗ ਹੈ। ਤਾਂ ਉਹ ਕਾਫੀ ਪਿੱਛੇ ਚਲੇ ਜਾਂਦੀ ਹੈ ਕਹਾਣੀ 2009 ਦੇ ਵਿੱਚ। ਤਾਂ ਜਿਸ ਵਿਅਕਤੀ ਦੀ ਇਹ ਪਟੀਸ਼ਨ ਸੀ, ਇਸੇ ਵਿਅਕਤੀ ਨੇ
ਉਸ ਮਾਮਲੇ ਦੇ ਵਿੱਚ ਵੀ ਇਹ ਇੱਕ ਭੂਮਿਕਾ ਅਦਾ ਕੀਤੀ ਸੀਗੀ। ਤਾਂ ਇਹਦੇ ਚ ਕੀ ਸੀਗਾ ਕਿ ਜਦੋਂ ਮਤਲਬ ਕਿ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਟੀਸ਼ਨ ਦਾਇਰ ਹੋ ਗਈ, ਮਤਲਬ ਕਿ ਟ੍ਰਾਇਲ ਚੱਲਿਆ, ਤਾਂ ਟ੍ਰਾਇਲ ਕੋਰਟ ਨੇ ਸਾਰੇ ਦਸਤਾਵੇਜ਼ ਤੇ ਗਵਾਹੀਆਂ ਜਿਹੜੀਆਂ ਸੀ ਉਹ ਨਹੀਂ ਸੀ ਮੰਨੀਆਂ, ਝੂਠੀਆਂ ਪਾਈਆਂ ਮਤਲਬ ਕਿ। ਤੇ ਕੋਰਟ ਨੂੰ ਉਸ ਟਾਈਮ ਦੱਸਿਆ ਗਿਆ ਸੀਗਾ ਕਿ ਪੰਜਾਬ ਵਿਜੀਲੈਂਸ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਆਫਿਸ 'ਚ ਆ ਕੇ ਗ੍ਰਿਫਤਾਰ ਕੀਤਾ ਹੈ, ਜਿਹੜਾ ਕਿ ਵਿਜੀਲੈਂਸ ਦਾ ਅਧਿਕਾਰ ਖੇਤਰ ਹੀ ਨਹੀਂ ਹੈ, ਮਤਲਬ ਕਿ ਕੇਸ ਉਹ ਨਿਕਲਦਾ। ਤੇ ਦੂਸਰਾ ਉਹੀ ਜਿਹੜਾ ਪਟੀਸ਼ਨ ਕਰਤਾ ਹੈ, ਤੇ ਉਹਨੇ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਸੀਗਾ ਕਿ ਉਸ ਦਿਨ ਸਵੇਰੇ ਜੰਜੂਆ ਦੇ ਘਰ ਸਵੇਰੇ 8 ਵਜੇ ਗਿਆ ਸੀ, ਜਦ ਕਿ ਉਹਦੀ ਕਾਲ ਲੋਕੇਸ਼ਨ ਦੇ ਅਨੁਸਾਰ ਉਸ ਸਮੇਂ ਉਹ ਲੁਧਿਆਣੇ 'ਚ ਸੀਗਾ। ਤੇ ਫਿਰ ਉਸ ਟਾਈਮ ਜਿਹੜਾ ਫੈਸਲਾ ਆਇਆ ਸੀਗਾ ਉਹਦੇ ਵਿੱਚ ਤੇ ਇੱਥੋਂ ਤੱਕ ਕਿ ਵਿਜੀਲੈਂਸ ਦੇ ਅਧਿਕਾਰੀਆਂ ਤੇ ਵੀ ਕਿਹਾ ਸੀਗਾ ਕਿ ਇਹਨਾਂ ਤੇ ਕੇਸ ਬਣਦਾ, ਮੁਕੱਦਮਾ ਬਣਦਾ ਹੈ, ਸਮਨ ਕੀਤਾ ਜਾਣਾ ਚਾਹੀਦਾ ਇਹਨਾਂ ਨੂੰ। ਤਾਂ ਇਹ ਮਾਮਲਾ ਜਿਹੜਾ 2009 ਦੇ ਵਿੱਚ ਸਟਾਰਟ ਹੋਇਆ ਸੀਗਾ, ਜਿਹੜਾ ਕਿ ਬਾਅਦ ਦੇ ਵਿੱਚ ਟ੍ਰਾਇਲ ਕੋਰਟ ਦੇ ਵਿੱਚ ਜਾ ਕੇ ਨਿਬੜ ਗਿਆ। ਪਰ ਉਹ ਇੱਕ ਵਾਰੀ ਫੇਰ ਚਰਚਾ ਦਾ ਵਿਸ਼ਾ ਬਣਿਆ ਜਦੋਂ ਇਹਨਾਂ ਦੀ ਨਿਯੁਕਤੀ ਹੋਈ, ਨਿਯੁਕਤੀ ਨੂੰ ਚੈਲੰਜ ਹੋਇਆ, ਤੇ ਚੈਲੰਜ ਦੇ ਵਿੱਚ ਫਿਰ ਇਹ ਚੀਜ਼ਾਂ ਵੀ ਨਿਕਲ ਆਈਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਕਿ ਇਸ ਕੇਸ ਦਾ ਬੈਕਗ੍ਰਾਉਂਡ ਇਹ ਸੀਗਾ ਔਰ ਇਸ ਕੇਸ ਦੇ ਵਿੱਚ ਬਣਿਆ ਆ ਕੁਝ ਸੀ। ਇੱਕ ਚਰਚਾ ਇਹ ਵੀ ਚੱਲਦਾ ਹੈ ਪ੍ਰਵੀਨ ਜੀ ਕਿ ਦਰਅਸਲ ਜੰਜੂਆ ਸਾਹਿਬ ਨੂੰ ਉਸ ਵੇਲੇ ਇੱਕ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਪਸ ਚ ਟਸਲ ਚੱਲਦੀ ਆ, ਕਿ ਉਸ ਵੇਲੇ ਇੱਕ ਸਰਕਾਰੀ ਧਿਰ ਵੱਲੋਂ ਧੱਕੇ ਦਾ ਸ਼ਿਕਾਰ ਬਣਾਇਆ ਗਿਆ। ਚਰਚਾ ਚੱਲਦੀ ਹੈ, ਅੱਜ ਤੱਕ ਵੀ ਚਰਚਾ ਚੱਲਦੀ ਹੈ, ਪਰ ਇਸ ਚੀਜ਼ ਨੂੰ ਆਪਾਂ ਹੁਣ ਕਿਸੇ ਵੀ ਹੀਲੇ ਸਾਬਤ ਨਹੀਂ ਕਰ ਸਕਦੇ ਕਿਉਂਕਿ ਕੁਝ ਚਰਚਾਵਾਂ ਹੀ ਹੁੰਦੀਆਂ ਨੇ ਕੇਸਾਂ ਦੇ ਮੁਤਲਕ। ਤਾਂ ਉਦੋਂ ਇਹ ਚਰਚਾ ਜਿਹੜੀ ਆ ਬਹੁਤ ਜ਼ੋਰ ਸ਼ੋਰ ਨਾਲ ਚੱਲੀ ਸੀ। ਜੀ 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 ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਾਬਕਾ ਮੰਤਰੀ ਸਾਹਿਬ ਦੀ, ਭਾਰਤ ਭੂਸ਼ਣ ਆਸ਼ੂ ਦੀ ਪੀਏ ਨਾਮਜ਼ਦ ਹੋ ਗਿਆ, ਜਿਹੜਾ ਟੈਂਡਰਾਂ ਦਾ ਮਾਮਲਾ, ਉਸ ਮਾਮਲੇ 'ਚ ਦੇਖੋ, ਹਾਂ, ਪੀਏ ਜਦੋਂ ਨਾਮਜ਼ਦ ਹੋ ਜਾਵੇ ਤੇ ਸਮਝ ਲਓ ਵੀ ਅੱਗ ਜਿਹੜੀ ਆ ਸਮਝ ਲਓ ਕਿ ਤੁਹਾਡੇ ਵੀ ਬੂਹੇ ਤੇ ਆ ਗਈ ਆ, ਜਿਹੜੀ ਅੱਗ ਆਸੇ ਪਾਸੇ ਹੁੰਦੀ ਆ। ਤਾਂ ਪੀਏ ਹੀ ਨਹੀਂ, ਪਿਛਲੇ ਦਿਨ ਹੀ ਅੰਮ੍ਰਿਤਸਰ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਜਿਹੜੇ ਚੇਅਰਮੈਨ ਸੀਗੇ ਸਾਬਕਾ ਬਾਲਾ ਸੁਬਰਾਮਨੀਅਮ, ਤੁਸੀਂ ਦੇਖਿਆ ਹੋਣਾ, ਉਹਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀਗਾ। ਨਾਮਜ਼ਦ ਕਰ ਲਿਆ, ਉਹ ਹਾਲਤੀ ਘੜੀ ਉਹ ਵੀ ਨਸਿਆ ਫਿਰਦਾ ਹੈ। ਹੁਣ ਪੀਏ, ਇਹ ਦੋਨੇ ਜਿੱਦਾਂ ਕਹਿ ਲਓ ਕਿ ਆਸ਼ੂ ਦੇ ਸੱਜੇ ਖੱਬੇ ਰਹਿਣ ਵਾਲੇ ਵਿਅਕਤੀ ਸਨ। ਹੁਣ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਹਾਂ ਆਪਾਂ ਕਿ ਗੱਲ ਜਿਹੜੀ ਆ ਖਾਸੀ ਅੱਗੇ ਚਲੇ ਗਈ। ਤਾਂ ਇਹ ਟੈਂਡਰ ਘੁਟਾਲਾ ਕਾਫੀ ਚਰਚਾ ਦਾ ਵਿਸ਼ਾ। ਹਾਲਾਂਕਿ ਤੁਸੀਂ ਦੇਖਿਆ ਹੋਣਾ ਕਿ ਖਬਰਾਂ ਆ ਰਹੀਆਂ ਨੇ ਕਿ ਕੁਝ ਅਫਸਰ ਵੀ ਇਸ ਮਾਮਲੇ 'ਚ ਨਾਮਜ਼ਦ ਕਰ ਲਏ ਗਏ, ਤੇ ਜਿਹਦੇ ਕਰਕੇ ਕੁਝ ਅਫਸਰਾਂ ਨੇ ਕਲਮ ਛੱਡੋ ਹੜਤਾਲ ਵੀ ਕਰ ਦਿੱਤੀ, ਜਾਂ ਕਹਿ ਲਓ ਕਿ ਸਮੂਹਿਕ ਤੌਰ ਤੇ ਛੁੱਟੀ ਦਾ ਐਲਾਨ ਵੀ ਕੀਤਾ, ਵਗੈਰਾ ਵਗੈਰਾ ਖਬਰਾਂ ਆਈਆਂ ਸੀਗੀਆਂ। ਬਟ ਅੱਜ ਕਟਾਰੂ ਚੱਕ ਜੀ ਕਹਿ ਰਹੇ ਸਨ, ਮੰਤਰੀ ਸਾਹਿਬ, ਉਹ ਕਹਿ ਰਹੇ ਸਨ ਕਿ ਕਿਸੇ ਅਧਿਕਾਰੀ ਨੂੰ ਹਾਲ ਦੀ ਘੜੀ ਨਾਮਜ਼ਦ ਨਹੀਂ ਕੀਤਾ ਗਿਆ, ਜਿਹੜਾ ਕੋਈ ਸਾਫ਼ ਆ, ਪਾਕ ਆ, ਉਹਨੂੰ ਡਰਨ ਦੀ ਲੋੜ ਨਹੀਂ। ਤੇ ਜਿਨ੍ਹਾਂ ਖਾਧੀਆਂ ਗਾਜਰਾਂ ਤੇ ਢਿੱਡ ਉਹਨਾਂ ਦੇ ਪੀੜ, ਤੇ ਫਿਰ ਜਿਨ੍ਹਾਂ ਨੇ ਕੁੱਕੜ ਖਾਧੇ ਬਾਂਗਾਂ ਤੇ ਦੇਣੀਆਂ ਹੀ ਦੇਣੀਆਂ ਨੇ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਇਹ ਵੀ ਇੱਕ ਪੱਖ ਆ ਕਿ ਅਫਸਰਸ਼ਾਹੀ ਦੇ ਵਿੱਚ ਵੀ ਬੇਚੈਨੀ ਆ। ਕਿਉਂਕਿ ਸਰਕਾਰ ਸਿੱਧੇ ਤੌਰ ਤੇ ਇਹ ਗੱਲ ਕਹਿ ਰਹੀ ਹੈ, ਜਾਂ ਸਰਕਾਰ ਦੀ ਏਜੰਸੀ ਇਹ ਗੱਲ ਕਹਿ ਰਹੀ ਆ ਕਿ ਵੇਖੋ ਇਹ ਜਿਹੜਾ ਟੈਂਡਰ ਹੋਇਆ, ਮਤਲਬ ਕਿ ਉਹ ਚੰਨੀ ਦੇ ਮੋਟਰਸਾਈਕਲ ਵਾਲੀ ਤੁਹਾਨੂੰ ਤਸਵੀਰ ਯਾਦ ਹੀ ਹੋਏਗੀ, ਜਦੋਂ ਵਿਧਾਨ ਸਭਾ 'ਚ ਚੜ੍ਹ ਕੇ ਗਏ ਸਨ ਤੇ ਅੱਗੇ ਐਡਾ ਸਾਰਾ ਬੋਰਡ ਲਾਇਆ ਸੀਗਾ ਕਿ ਮੈਂ ਅਕਾਲੀਆਂ ਦੀ ਸਰਕਾਰ ਦਾ ਟਰੱਕ ਹਾਂ। ਯਾਨੀ ਮੋਟਰਸਾਈਕਲ ਨੂੰ ਕਿਹਾ ਗਿਆ ਸੀ, ਕਿਉਂਕਿ ਕੈਗ ਦੀ ਰਿਪੋਰਟ ਦੇ ਵਿੱਚ ਜ਼ਿਕਰ ਸੀਗਾ ਕਿ ਉਸ ਵੇਲੇ ਮੋਪੈਡ, ਸਕੂਟਰ, ਮੋਟਰਸਾਈਕਲਾਂ ਦੇ ਨੰਬਰਾਂ ਨੂੰ ਵੀ ਟਰੱਕ ਦਰਸਾ ਕੇ ਪੇਮੈਂਟ ਕਰ ਦਿੱਤੀ ਗਈ। ਤਾਂ ਸੇਮ ਕਹਾਣੀ ਇੱਕ ਵਾਰੀ ਫੇਰ ਸਾਡੇ ਸਾਹਮਣੇ ਆ, ਜਿਵੇਂ ਗੀਤਾ 'ਚ ਕਹਿੰਦੇ ਇੱਕ ਵਾਰੀ ਹੋਰ, ਤੇ ਇੱਕ ਵਾਰੀ ਹੋਰ ਇਹ ਫੇਰ ਮਾਮਲਾ ਜਿਉਂ ਦਾ ਤਿਉਂ ਸਾਡੇ ਸਾਹਮਣੇ ਆ ਗਿਆ। ਹੁਣ ਇਹਦੇ ਵਿੱਚ ਇਹ ਤੇ ਕਹਿ ਰਹੇ ਨੇ ਕਿ ਏਦਾਂ ਨਹੀਂ ਹੋਇਆ, ਪਰ ਸਰਕਾਰ ਇਹ ਕਹਿ ਰਹੀ ਆ ਕਿ ਜਿਹੜਾ ਸਾਰਾ ਕੁਝ ਹੋਇਆ, ਜਿਹੜੇ ਨੰਬਰਾਂ ਨੂੰ ਪੇਮੈਂਟ ਕਰ ਦਿੱਤੀ ਗਈ, ਤਾਂ ਉਹਦੇ ਵਿੱਚ ਭਾਈ ਤਸਦੀਕ ਜਿਹਨਾਂ ਕਰਨੀ ਸੀ ਉਹਨਾਂ ਨੇ ਕੀਤੀ ਨਹੀਂ। ਤਾਂ ਲੱਗਦਾ ਇਹੋ ਆ ਕਿ ਇਹ ਆਪਸ 'ਚ ਰਲੇ ਹੋਏ ਸੀ, ਜਿਵੇਂ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਸਭ ਰਲੇ ਹੋਏ ਹੈ ਜੀ, ਤਾਂ ਕਹਿੰਦੇ ਕਿ ਸਭ ਰਲੇ ਹੋਏ ਸੀਗੇ। ਤਾਂ ਇਸ ਕਰਕੇ ਇਧਰੋਂ ਵੀ ਇੱਕ ਬੇਚੈਨੀ ਹੈ। ਬੇਚੈਨੀ ਇਕੱਲੀ ਪੀਏ ਨੂੰ ਨਹੀਂ, ਪੀਏ ਤੇ ਨੱਸ ਗਿਆ ਜਦੋਂ ਇਹਨੂੰ ਬੁਲਾਇਆ ਗਿਆ, ਇਹ ਆਇਆ ਨਹੀਂ ਹੈ। ਜਦੋਂ ਇਹ ਆਇਆ ਨਹੀਂ, ਇਹਦੇ ਘਰ ਗਏ ਚਲੇ ਵਿਜੀਲੈਂਸ ਵਾਲੇ ਕਿ ਕੋਈ ਗੱਲ ਨਹੀਂ, ਚਲੋ ਆਪਾਂ ਆ ਜਾਂਦੇ ਆ, ਕਿੱਡੀ ਕੋਈ ਗੱਲ ਆ, ਠੀਕ ਹੈ ਨਾ, ਚਲੋ ਅਸੀਂ ਲੈ ਆਉਨੇ ਆ, ਕੋਈ ਗੱਲ ਨਹੀਂ ਹੈ।
ਤਾਂ ਐਡੀ ਕਿਹੜੀ ਗੱਲ ਆ, ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ। ਤੇ ਉਹ ਜਦੋਂ ਗਏ ਨੇ ਤੇ ਉੱਥੋਂ ਲਾਪਤਾ, ਉਹ ਲਾਪਤਾ। ਤੇ ਹੁਣ ਇਹਦਾ ਮਤਲਬ ਇਹ ਹੋ ਕਿ ਉਹ ਵੀ ਭੱਜਾ ਤੁੜਕ ਕਰੇਗਾ, ਭੱਜਾ ਤੁੜਕੀ ਕਰੇਗਾ ਕਿ ਹਾਂ ਬਾਈ ਕਿਸੇ ਤਰੀਕੇ ਦੇ ਨਾਲ ਮੈਂ ਆਪਦਾ ਬਚਾਅ ਕਰ ਲਵਾਂ। ਹੁਣ ਬਚਾਅ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਤੇ ਪਤਾ ਨਹੀਂ ਹੈ, ਪਰ ਆਸ਼ੂ ਜਾਂ ਉਹਨਾਂ ਦੇ ਸੱਜੇ ਖੱਬੇ ਰਹਿਣ ਵਾਲੇ ਬੰਦਿਆਂ ਦੇ ਤਰੇਲੀਆਂ ਜ਼ਰੂਰ ਵੇਖਣ ਨੂੰ ਮਿਲ ਰਹੀਆਂ। ਹਾਲਾਂਕਿ ਕਾਂਗਰਸ ਦਾ ਵਰਸ਼ਨ ਇਹੋ ਹੀ ਹੈ ਇਸ ਮਾਮਲੇ ਦੇ ਵਿੱਚ ਕਿ ਪੋਲੀਟੀਕਲੀ ਵੈਂਡੇਟਾ ਹੈ, ਇਹ ਸਿਆਸੀ ਤੌਰ ਤੇ ਬਦਲਾਖੋਰੀ ਹੈ। ਹੁਣ ਪਤਾ ਨਹੀਂ ਕੀ ਹੋਏਗਾ ਅੱਗੇ ਜਾ ਕੇ, ਪਰ ਹਾਲ ਦੀ ਘੜੀ ਤਰਜਿੰਦਰ ਸਿੰਘ ਬਾਜਵਾ ਜਾਂ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿੱਲ ਜੀਆਂ, ਇਵਨ ਦੋ ਕਿ ਅਮਰਿੰਦਰ ਸਿੰਘ ਦਾ ਵੀ ਕਹਿੰਦੇ ਆ ਕਿ ਹੋ ਸਕਦਾ ਵਾਰਾ ਆ ਜਾਵੇ। ਤਾਂ ਇਹ ਇਸ ਤਰ੍ਹਾਂ ਦੇ ਚਰਚੇ ਜ਼ਰੂਰ ਚੱਲ ਰਹੇ ਨੇ। ਇਹਨਾਂ ਚਰਚਿਆਂ ਦੇ ਦਰਮਿਆਨ ਇਹ ਕੁਝ ਮਾਮਲੇ ਨੇ ਜਿਹੜੇ ਅੱਗੇ ਵਧ ਰਹੇ ਆ, ਪਰ ਫਰਜ਼ੀ ਨੰਬਰਾਂ ਵਾਲੀ ਕਹਾਣੀ ਤੇ ਗਾਂ ਦੀਆਂ ਹੀ ਗੱਲਾਂ ਨੇ। ਇੱਥੇ ਇੱਕ ਜਿਪਸੀ ਕਹਿੰਦੇ ਕਿ ਜਦੋਂ ਲਿਆਂਦੀ ਗਈ ਪਰੇਡ ਦੇ ਵਿੱਚ ਐਸਡੀਐਮ ਸਾਹਿਬ ਨੇ ਉਹ ਲੈ ਸਾਰੀ ਸਲਾਮੀ ਲਈ, ਤੇ ਉਹ ਜਿਪਸੀ ਜਿਹੜੀ ਸੀਗੀ ਉਹ ਮਤਲਬ ਕਿ ਸਕੂਟਰ ਦਾ ਨੰਬਰ ਸੀਗਾ, ਉਹਦੀ ਰਜਿਸਟ੍ਰੇਸ਼ਨ ਹੀ ਹੈ ਨਹੀਂ। ਉਹ ਜਿਹੜੀ 15 ਅਗਸਤ ਤੇ ਘੁਮਾਉਂਦੇ ਹੁੰਦੇ ਆ ਨਾ ਲੰਡੀ ਜੀ ਜਿਪਸੀ, ਸਾਰੇ ਚੜੇ ਹੁੰਦੇ ਲਮਕੇ ਹੁੰਦੇ ਆ, ਤਾਂ ਉਹ ਮਤਲਬ ਕਿ ਉਹ ਰਜਿਸਟਰਡ ਹੀ ਹੈ ਨਹੀਂ ਸੀਗੀ। ਵੈਸੇ ਕੋਈ ਫਰਕ ਨਹੀਂ ਪੈਂਦਾ, ਇੱਥੇ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਵੀ ਗੱਡੀ ਲੈਂਦਾ ਤੇ ਉਹ ਆਪਦੀ ਮਰਜ਼ੀ ਨਾਲ ਹੀ ਘਰੇ ਹੀ ਆਰਟੀਓ ਬਣ ਕੇ ਤੇ ਨੰਬਰ ਚੇਪ ਲੈਂਦਾ 0039। ਹਾਲਾਂਕਿ ਲੋਕੀ ਕਹਿੰਦੇ 0007 ਜਸੂਸ ਨਹੀਂ ਬਣ ਗਿਆ ਕਿ ਆਪਣੇ ਪੱਧਰ ਤੇ ਨੰਬਰ ਲਾਉਣਾ, ਕੋਈ ਚੱਕਰ ਨਹੀਂ, ਜਿਹੜਾ ਮਰਜ਼ੀ ਲਾ ਲਓ। ਤੇ ਆਰਟੀਓ ਕਹਿੰਦਾ ਕਿ ਨਹੀਂ ਜੀ ਇਹ ਨੰਬਰ ਸਾਡਾ ਜਿਹੜਾ ਵੀਆਈਪੀ ਨੰਬਰ ਅਲਾਟ ਹੀ ਨਹੀਂ ਹੋਇਆ ਕਿਸੇ ਨੂੰ। ਸੋ ਇਹ ਵੀ ਸਾਰਾ ਕੁਝ ਚੱਲਦਾ ਤੇ ਇੱਥੇ ਵੀ ਨੰਬਰ ਗਏ ਨਹੀਂ ਹੈ। ਜੀ ਜੀ, ਅਗਲੀ ਗੱਲ ਕਰੀਏ ਮਿੰਟੂ ਜੀ, ਮੁਹੱਲਾ ਕਲੀਨਿਕ ਦੀ। ਹਲਕੇ ਦੇ ਵਿੱਚ ਇੱਕ ਤੇ ਕਹਿੰਦੇ ਪਰ ਬਣ ਗਿਆ ਮੁਹੱਲਾ ਕਲੀਨਿਕ, ਤੇ 2 ਦਿਨਾਂ ਬਾਅਦ ਹੀ ਡਾਕਟਰ ਸਾਹਿਬ ਅਸਤੀਫਾ ਦੇ ਗਏ ਜੀ। ਦੇਖੋ ਇਹਨਾਂ ਨੇ ਤਾਂ ਨਾਮ ਦੇ ਦਿੱਤਾ ਹੈ ਨਾ ਕਿ ਆਮ ਆਦਮੀ ਕਲੀਨਿਕ। ਜੀ ਜੀ, ਤੇ ਫੋਟੋ ਵੀ ਲੱਗ ਗਈ, ਸ੍ਰੀ ਭਗਵੰਤ ਮਾਨ ਜੀ ਦੀ ਫੋਟੋ ਵੀ ਲੱਗ ਗਈ। ਤੇ ਇਹ ਹੁਣ ਦੇਖੋ ਚੱਲੇਗਾ ਕਿ ਨਹੀਂ ਚੱਲੇਗਾ, ਹਾਲੇ ਚਲੋ ਸਵਾਲ ਹੀ ਹੈ ਕਹਿਣਾ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਉਸ ਹਿਸਾਬ ਦੇ ਨਾਲ ਹੀ ਵਿਸ਼ਲੇਸ਼ਣ ਹੋਣਾ ਚਾਹੀਦਾ, ਜਿਸ ਹਿਸਾਬ ਦੇ ਤੁਹਾਡੇ ਕੋਲ ਫੈਕਟ ਹੋਣ ਜਾਂ ਰਿਜ਼ਲਟ ਹੋਵੇ। ਅਗਾਊ ਕਹਿਣਾ ਤੇ ਬਹੁਤ ਔਖਾ ਆ, ਪਰ ਜਿੱਦਾਂ ਕਹਿ ਲਈਏ ਨਾ ਕਿ ਘਰ ਦੇ ਭਾਗ ਜੋੜੀਆਂ ਦਿਸ ਪੈਂਦੇ ਆ। ਕਰਤੂਤਾਂ ਆਪਦੇ ਜੰਮੇ ਦੀਆਂ ਨਾ ਸ਼ੁਰੂ ਚ ਪਤਾ ਲੱਗ ਜਾਂਦਾ ਕਿ ਕਿਹੋ ਜਿਹੀਆਂ ਨੇ, ਪਰਦੇ ਪਾਉਣੇ ਜਿੰਨੇ ਮਰਜ਼ੀ ਪਾਈ ਚੱਲੋ। ਤਾਂ ਇਹ ਹੁਣ ਮਾਮਲਾ ਕੁਝ ਇਸੇ ਕਿਸਮ ਦਾ ਹੀ ਹੈ ਕਿ ਜਿਹੜੀ ਹੁਣ ਇਹ ਚੱਲੀ ਆ ਇਸ ਟਾਈਮ, ਮਤਲਬ ਕਿ ਜੋ ਚੱਲ ਰਹੀ ਆ ਇਹ ਜਿੰਨੀ ਕੁ ਸਰਵਿਸ ਸੇਵਾ ਜਿੰਨੀ ਕੁ ਚੱਲ ਰਹੀ ਆ, ਉਹਦੇ ਵਿੱਚ ਜੇ ਤੁਸੀਂ ਮੋਟੇ ਤੌਰ ਤੇ ਵੇਖੋਗੇ ਤਾਂ ਐਡੀ ਕੋਈ ਸੰਤੁਸ਼ਟੀਜਨਕ ਗੱਲ ਨਹੀਂ ਜੇ ਹੈਗੀ। ਸੰਤੁਸ਼ਟੀਜਨਕ ਕੀ ਹੈ ਕਿ ਬਹੁਤ ਸਾਰੀਆਂ ਰਿਪੋਰਟਾਂ ਐਸੀਆਂ ਨੇ, ਕਿਉਂਕਿ ਰਿਪੋਰਟਿੰਗ ਹੋਣੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਤੁਸੀਂ ਸਟਾਰਟ ਕਰਦੇ ਹੋ ਤਾਂ ਪੱਤਰਕਾਰ ਅਗਲੇ ਦਿਨ ਜਾ ਕੇ ਚੈੱਕ ਕਰਦੇ ਨੇ, ਉਹ ਚੈੱਕ ਕਰਦੇ ਨੇ ਜਾ ਕੇ ਹਰੇਕ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਨੇੜਲਾ ਕੋਈ ਪੁਆਇੰਟ ਹੁੰਦਾ ਕਿ ਉਹਨੂੰ ਪਿੰਨ ਕਰਕੇ ਕਿ ਹਾਂ ਉੱਥੇ ਜਾ ਕੇ ਦੇਖਦੇ ਹਾਂ ਅਸੀਂ। ਤਾਂ ਉਹ ਵੱਖ-ਵੱਖ ਐਂਗਲਾਂ ਤੋਂ ਜਾ ਕੇ ਉੱਥੇ ਵੱਖ-ਵੱਖ ਪੈਰਾਮੀਟਰਸ ਜਿਹੜੇ ਹੁੰਦੇ ਨੇ ਉਹਨਾਂ ਤੇ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਜਾਂਦੀਆਂ ਨੇ। ਤਾਂ ਇਹ ਡਾਕਟਰ ਸਾਹਿਬ ਤਾਂ ਗਏ ਨੇ, ਕਾਤੋਂ ਗਏ ਨੇ ਹਾਲੇ ਤਫਸੀਲ ਜਿਹੜੀ ਆ ਹੁਣੀ ਬਾਕੀ ਆ। ਇਹ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਡਾਕਟਰ ਸਾਹਿਬ ਜਿਹੜੇ ਗਏ ਨੇ ਇਹ ਮੇਰੇ ਖਿਆਲ ਦੇ ਨਾਲ ਰੋਪੜ ਜ਼ਿਲ੍ਹੇ ਦੇ ਵਿੱਚੋਂ ਰੁਖਸਤ ਹੋਏ ਨੇ ਜੀ, ਰੋਪੜ ਜ਼ਿਲ੍ਹੇ ਦੇ ਵਿੱਚੋਂ। ਤਾਂ ਇਹ ਪਹਿਲੀ ਵਿਦਾਇਗੀ ਆ। ਹੁਣ ਅੱਗੇ ਵੇਖੋ ਕਿੰਨੇ ਜਾਂਦੇ ਕਿੰਨੇ ਆਉਂਦੇ ਆ, ਇਹ ਜਾਣਾ ਆਉਣਾ ਤੇ ਲਗਾ ਰਿਹਾ ਹੈਗਾ, ਮੈਨੂੰ ਲੱਗਦਾ ਇਹੋ ਆ। ਤਾਂ ਦੂਜੀ ਗੱਲ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਗਰਾਊਂਡ ਦੇ ਕੀ ਹਾਲਾਤ ਨੇ, ਤਾਂ ਗਰਾਊਂਡ ਦੇ ਹਾਲਾਤ ਜਿੰਨੀਆਂ ਕੋ ਮੈਂ ਰਿਪੋਰਟਾਂ ਵੇਖੀਆਂ ਨੇ, ਪਤਾ ਕੀਤਾ ਪੱਤਰਕਾਰਾਂ ਤੋਂ, ਤਾਂ ਮਤਲਬ ਕਿ ਹਾਲ ਦੀ ਘੜੀ ਕੋਈ ਸੰਤੁਸ਼ਟੀਜਨਕ ਨਹੀਂ ਹੈ। ਮਸਲਨ ਕਿਉਂਕਿ ਹਾਲੇ ਸ਼ੁਰੂਆਤ ਆ, ਇਹ ਵੀ ਨਾਲ ਮੈਂ ਕਹਿ ਦੇਵਾਂ ਹਾਲੇ ਸ਼ੁਰੂਆਤਾਂ ਨੇ, ਤਾਂ ਕੁਛ ਥਾਵਾਂ ਤੇ ਮਤਲਬ ਕਿ ਦਬਾਅ ਨਹੀਂ ਹੈ, ਕਿਸੇ ਥਾਂ ਤੇ ਟੈਸਟਿੰਗ ਜਿਹੜੀ ਪ੍ਰੋਪਰ ਨਹੀਂ ਹੋ ਰਹੀ। ਹਾਲਾਂਕਿ ਇੱਕ ਵੱਡਾ ਜਿਹੜਾ ਇਹਨਾਂ ਨੇ ਕਹਿ ਲਓ ਕਿ ਊਣਤਾਈ ਵਾਲਾ ਪੱਖ ਰੱਖ ਲਿਆ ਕਿ ਇਹਨਾਂ ਨੇ ਉਹ ਜਿਹੜੇ ਟੈਸਟਿੰਗ ਵਾਸਤੇ ਨਮੂਨੇ ਲੈਂਦੇ ਨੇ ਬਲੱਡ ਵਗੈਰਾ ਦੇ, ਤਾਂ ਉਹ ਭਰਤੀ ਹੋਈ ਨਹੀਂ ਕੀਤੇ। ਤਾਂ ਜਦੋਂ ਤੁਹਾਡੇ ਕੋਲ ਨਮੂਨੇ ਲੈਣ ਵਾਲੇ ਨਹੀਂ ਹੈ ਤੇ ਫਿਰ ਨਮੂਨੇ ਦਾ ਕੰਮ ਕਿੱਦਾਂ ਹੋਏਗਾ ਕਿ ਆਪਾਂ ਕਹੀਏ ਕਿ ਨਮੂਨਾ ਹੈ ਸਾਡਾ ਮਾਡਲ ਹੈ ਜੀ। ਤਾਂ ਜ਼ਾਰਾ ਜੀ ਗੱਲ ਹੈ ਕਿ ਹਾਲੇ ਆਰਜ਼ੀ ਤੌਰ ਤੇ ਤੁਸੀਂ ਟਾਈ ਅਪ ਕਰਕੇ ਉਹ ਜਿਹੜੀ ਟੈਸਟਿੰਗ ਵਗੈਰਾ ਕਰਵਾ ਰਹੇ ਹੋ। ਤਾਂ ਕਈ ਥਾਵਾਂ ਤੇ ਹੁਣ ਜਦੋਂ ਤੁਸੀਂ ਦੇਖੋਗੇ, ਮੈਂ ਫਿਰੋਜ਼ਪੁਰ ਵੇਖਿਆ ਕਿ ਉੱਥੇ 11 ਵਜੇ ਤੱਕ, ਮਤਲਬ ਕਿ ਕੱਲ 11 ਵਜੇ ਤੱਕ ਉੱਥੇ ਸ਼ੂਗਰ ਦਾ ਟੈਸਟ ਤੱਕ ਹੈ ਨਹੀਂ ਸੀਗਾ ਅਵੇਲੇਬਲ।
ਤਾਂ ਜਦ ਕਿ ਆਪਾਂ ਨੂੰ ਪਤਾ ਕਿ ਸ਼ੂਗਰ ਦਾ ਟੈਸਟ ਬਹੁਤ ਛੋਟਾ ਟੈਸਟ ਆ। ਤਾਂ ਇਸ ਤਰ੍ਹਾਂ ਹੈ ਨੇ ਕਈ ਦੁਸ਼ਵਾਰੀਆਂ ਹੈਗੀਆਂ, ਪਰ ਕਈ ਥਾਵਾਂ ਤੋਂ ਲੋਕ ਖੁਸ਼ ਹੋ ਕੇ ਵੀ ਪਰਤੇ ਕਿ ਹਾਂ ਯਾਰ ਬਹੁਤ ਵਧੀਆ ਏਸੀ ਵਗੈਰਾ ਲੱਗੇ ਨੇ, ਜਿਹੜੇ ਡਾਕਟਰ ਬੈਠੇ ਆ ਇਹ ਤੇ ਬਿਲਕੁਲ ਹੀ ਵੱਢ ਖਾਊ ਨਹੀਂ ਕਰਦੇ। ਜੇ ਅਸੀਂ ਸਰਕਾਰੀ ਜਾਂਦੇ ਤਾਂ ਬੜਾ ਕੁੱਦ ਕੇ ਪੈਂਦੇ ਨੇ, ਕਿਉਂਕਿ ਇਹ ਵੀ ਫਰਕ ਪੈ ਜਾਂਦਾ ਹੈ ਨਾ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਹੁੰਦੇ ਉਹਨਾਂ ਦੇ ਵਿੱਚ ਸਟਾਫ ਜਿਹੜਾ ਉਹ ਕੁਝ ਖਾਸ ਚੌਕਸ ਵੀ ਹੁੰਦਾ ਹੈ ਤੇ ਖਾਸ ਥੋੜਾ ਟ੍ਰੇਨਡ ਵੀ ਹੁੰਦਾ ਹੈ ਕਿ ਕਿਸ ਤਰ੍ਹਾਂ ਦੀ ਡੀਲਿੰਗ ਕਰਨੀ ਹੈ। ਤਾਂ ਕੁਝ ਥਾਵਾਂ ਤੋਂ ਇਹ ਰਿਪੋਰਟਾਂ ਵੀ ਨੇ ਕਿ ਲੋਕ ਸੰਤੁਸ਼ਟ ਵੀ ਹੋਏ ਕਿ ਯਾਰਾ ਚੰਗਾ ਕੰਮ ਆ, ਕੋਈ ਇੱਕ ਰਸ਼ ਨਹੀਂ ਹੈਗਾ ਬਹੁਤਾ ਤੇ ਇੱਕ ਪੁੱਛਗਿੱਛ ਵੀ ਹੈਗੀ ਆ। ਪਰ ਕੁਝ ਥਾਵਾਂ ਤੋਂ ਕਮੀਆਂ ਪੇਸ਼ੀਆਂ ਵੀ ਨਜ਼ਰ ਆਈਆਂ। ਪਰ ਜੇ ਕੋਈ ਡਾਕਟਰ ਜਾ ਰਿਹਾ ਛੱਡ ਕੇ, ਹਾਲਾਂਕਿ ਕਾਰਨ ਨਹੀਂ ਆਪਣੇ ਕੋਲ ਪਹੁੰਚੇ ਹਾਲ ਦੀ ਘੜੀ, ਕਿਉਂਕਿ ਇਹ ਅਸਤੀਫਾ ਜਦੋਂ ਆਏਗਾ ਇਹਦੀ ਕਾਪੀ ਆਏਗੀ ਫਿਰ ਪਤਾ ਲੱਗੇਗਾ, ਜਾਂ ਡਾਕਟਰ ਸਾਹਿਬ ਆਪ ਬੋਲਣਗੇ ਕਿ ਕੀ ਕਾਰਨ ਆ। ਜੇ ਉਹ ਕਹਿਣ ਕਿ ਘਰੇਲੂ ਕਾਰਨ ਆ ਤਾਂ ਘਰੇਲੂ ਕਾਰਨ ਤਾਂ ਦੇਖੋ ਇੱਕ ਅੱਧੇ ਦਿਨ ਬਾਅਦ ਤਾਂ ਕੀ ਘਰੇਲੂ ਕਾਰਨ ਬਣ ਸਕਦੇ ਆ। ਤਾਂ ਕੁਝ ਨਾ ਕੁਝ ਕਾਰਨ ਤੇ ਪ੍ਰਸ਼ਾਸਕੀ ਤੌਰ ਤੇ ਹੋ ਸਕਦੇ ਆ, ਤੇ ਜੇ ਪ੍ਰਸ਼ਾਸਕੀ ਤੌਰ ਤੇ ਮੁੱਢਲੇ ਦੌਰ ਦੇ ਵਿੱਚ ਹੀ ਨਿਕਲਦੇ ਆ ਤਾਂ ਮੇਰੇ ਖਿਆਲ ਦੇ ਨਾਲ ਕਾਫੀ ਔਖਾ ਹੋਏਗਾ ਕਿ ਇਸ ਪ੍ਰੋਜੈਕਟ ਨੂੰ ਜਿੱਦਾਂ ਪ੍ਰਚਾਰਿਆ ਗਿਆ ਕਿ ਉਸਨੂੰ ਉਸ ਮੁਕਾਮ ਤੱਕ ਲਿਜਾਣਾ, ਕਿਉਂਕਿ ਸਟਾਫ ਤੋਂ ਬਗੈਰ ਕਿੱਦਾਂ ਲੈ ਕੇ ਜਾਓਗੇ। ਜੀ ਬਿਲਕੁਲ ਬਿਲकुल। ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਤੇ ਜਦੋਂ ਖਬਰਾਂ ਤੇ ਕੋਈ ਵੀ ਬੰਦਾ ਐਨਾਲਿਸਟ ਕਰਦਾ, ਖਬਰਾਂ ਦੀ ਪੜਚੋਲ ਕਰਦਾ, ਤੇ ਉਹਨੂੰ ਬੜਾ ਸੋਚ ਕੇ ਬੋਲਣਾ ਪੈਂਦਾ, ਕਿਉਂਕਿ ਹੋਰ ਕਿਸੇ ਦੀ ਅਕਾਊਂਟੇਬਿਲਿਟੀ ਜਵਾਬਦੇਹੀ ਹੋਵੇ ਨਾ ਹੋਵੇ, ਪੱਤਰਕਾਰਾਂ ਦੀ ਜ਼ਰੂਰ ਹੈ। ਕੈਦੀ ਦੀ ਪਿੱਠ ਤੇ ਗੈਂਗਸਟਰ ਲਿਖਣ ਦਾ ਮਾਮਲਾ ਕਹਿੰਦੇ ਮੋੜ ਕੱਟ ਗਿਆ ਹੁਣ। ਹਾਂਜੀ, ਇਹਨਾਂ ਨੇ ਮਤਲਬ ਕਿ ਇਹਨਾਂ ਤੇ ਹੀ ਕੇਸ ਦਰਜ ਕਰ ਲਿਆ, ਕੈਦੀਆਂ ਤੇ ਜੀ। ਕੈਦੀ ਜਿਹੜੇ ਕੈਦੀ ਦੱਸਦੇ ਆ ਕਿ ਇਹਨਾਂ ਤੇ ਹੀ ਮੁਕੱਦਮਾ ਪਾ ਦਿੱਤਾ ਗਿਆ। ਇਹ ਗਏ ਸਨ ਪੇਸ਼ੀ ਤੇ ਉੱਥੇ ਜੱਜ ਦੇ ਸਾਹਮਣੇ ਲੀੜੇ ਲਾ ਦਿੱਤੇ ਜਦੋਂ ਇਹਨੇ ਕੈਦੀ ਨੇ ਆਖਿਆ ਕਿ ਆ ਦੇਖੋ ਜੀ ਮੇਰੀ ਪਿੱਠ ਤੇ ਇਹਨਾਂ ਨੇ ਗੈਂਗਸਟਰ ਲਿਖ ਰੱਖਿਆ। ਉਹ ਜਿਵੇਂ ਉਹ ਇੱਕ ਫਿਲਮ ਦੇ ਵਿੱਚ ਵੀ ਹੁੰਦਾ, ਨਿਰੂਪਾ ਰਾਏ ਦੇ ਮੱਥੇ ਤੇ ਲਿਖਿਆ ਹੁੰਦਾ। ਤਾਂ ਇਹ ਇਦਾਂ ਦੀਆਂ ਘਟਨਾਵਾਂ ਵੈਸੇ ਆਪਣੇ ਪੰਜਾਬ ਦੇ ਵਿੱਚ ਤੇ ਹੁਣ ਆਮ ਨੇ। ਪਿਛਲੇ ਦਿਨੀ ਤੁਹਾਨੂੰ ਯਾਦ ਹੋਏਗਾ ਕਿ ਬਠਿੰਡਾ ਦੀ ਜੇਲ੍ਹ ਦੇ ਵਿੱਚੋਂ ਇਸੇ ਤਰ੍ਹਾਂ ਇੱਕ ਨੌਜਵਾਨ ਨੇ ਕਿਹਾ ਸੀਗਾ ਕਿ ਮੇਰੇ ਕਥਿਤ ਤੌਰ ਤੇ ਕੇਸ ਕੱਢ ਦਿੱਤੇ, ਪਰ ਜੇਲ੍ਹ ਪ੍ਰਸ਼ਾਸਨ ਦਾ ਉਲਟਾ ਕਹਿਣਾ ਸੀ। ਉਹਨਾਂ ਨੇ ਆਖਿਆ ਕਿ ਜਿਹੜਾ ਰਾਣੋ ਵਾਲਾ ਸਰਪੰਚ ਹੈ ਤੇ ਇਹ ਭੱਜਣ ਲੱਗੇ ਸੀ, ਆਤੇ ਚੋਂ ਬਾਹਰ ਆਉਣ ਦਾ ਯਤਨ ਕਰ ਰਹੇ ਸੀ, ਅਸੀਂ ਰੋਕਾ ਰਾਕੀ ਕੀਤੀ ਆ ਤੇ ਸਾਡੇ ਨਾਲ ਖਿੱਚ ਧੂ ਵੀ ਹੋਈ ਹੈ, ਇਹਨਾਂ ਨਾਲ ਵੀ ਹੋਈ ਆ, ਤੇ ਇਹਦਾ ਸਿੱਟਾ ਇਹ ਨਿਕਲਿਆ ਕਿ ਇਹ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਗਈ। ਮਤਲਬ ਕਿ ਜੇਲ੍ਹ ਪ੍ਰਸ਼ਾਸਨ ਉੱਥੇ ਵੀ ਉਲਟ ਕਹਿ ਰਿਹਾ ਸੀਗਾ, ਪਰ ਉਹ ਨੌਜਵਾਨ ਕਥਿਤ ਤੌਰ ਤੇ ਕਹਿ ਰਿਹਾ ਸੀਗਾ ਕਿ ਮੇਰੇ ਕੇਸ ਕਤਲ ਕੀਤੇ ਗਏ ਆ। ਉਸ ਮਾਮਲੇ ਦੇ ਵਿੱਚ ਵੀ ਉਹਨਾਂ ਤੇ ਪਰਚਾ ਦਰਜ ਹੋ ਗਿਆ ਸੀਗਾ ਕਿ ਇਹਨਾਂ ਨੇ ਭੱਜਣ ਦਾ ਯਤਨ ਕੀਤਾ ਹੈ। ਤਾਂ ਰਾਣੋ ਵਾਲਾ ਤਾਂ ਮੁੜ ਕੇ ਬੋਲਿਆ ਹੀ ਨਹੀਂ ਤੇ ਕੁਛ ਕਿਹਾ ਨਹੀਂ, ਉਹਦੇ ਨਾਮ ਦੀ ਬਹੁਤੀ ਚਰਚਾ ਵੀ ਨਹੀਂ ਹੋਈ। ਅੱਛਾ, ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਆ ਕਿ ਹੁਣ ਜਿੱਦਾਂ ਤੁਸੀਂ ਕਿਹਾ ਕਿ ਬੜਾ ਸੋਚ ਸਮਝ ਕੇ ਬੋਲਣਾ ਪੈਂਦਾ ਹੈ, ਬਿਲਕੁਲ, ਕਿਉਂਕਿ ਸਾਡੀ ਸਿੱਧੇ ਤੌਰ ਤੇ ਜਦੋਂ ਪੁਲਿਸ ਵਾਲੀ ਗੱਲ ਹੁੰਦੀ ਹੈ ਨਾ ਤਾਂ ਸਾਡੀ ਰਾਏ ਸਿੱਧੇ ਤੌਰ ਤੇ ਪੁਲਿਸ ਦੇ ਉਲਟ ਹੁੰਦੀ ਹੈ। ਸਿੱਧੇ ਤੌਰ ਤੇ ਸਾਡਾ ਇੱਕ ਹੁੰਦਾ ਕਿ ਪੁਲਿਸ ਤੇ ਕਿਸੇ ਵੀ ਹਾਲਤ ਦੇ ਵਿੱਚ ਬਈ ਕੰਮ ਚੰਗਾ ਨਹੀਂ ਕਰ ਸਕਦੇ ਜਾਂ ਇਹ ਬੇਦੋਸ਼ੀ ਨਹੀਂ ਹੋ ਸਕਦੇ। ਹਾਂ ਠੀਕ ਆ, ਪੁਲਿਸ ਵਾਲੇ ਬਹੁਤੇ ਕੇਸਾਂ ਦੇ ਵਿੱਚ ਕਰਦੇ ਏਦਾਂ ਹੀ ਨੇ, ਇਹ ਵੀ ਇੱਕ ਸੱਚ ਆ। ਪਰ ਹਰ ਕੇਸ, ਹਰ ਮਾਮਲੇ ਨੂੰ ਜੇ ਆਪਾਂ ਉਸ ਧਾਰਨਾ ਨਾਲ ਜੋੜ ਕੇ ਦੇਖਾਂਗੇ ਤਾਂ ਠੀਕ ਨਹੀਂ ਰਹਿੰਦਾ। ਪਹਿਲੀ ਗੱਲ ਤਾਂ ਇਸ ਵੇਲੇ ਇਹ ਆ ਕਿ ਕਿਸੇ ਨੂੰ ਵੀ ਪੁੱਛ ਲਿਓ, ਜੇ ਤੁਹਾਨੂੰ ਲੱਗੇ ਚੀਜ਼ ਨੂੰ ਕਿਤੇ ਵੈਰੀਫਾਈਡ ਕਰਨਾ ਹੋਵੇ, ਕਿਸੇ ਦਾ ਵੀ ਜੇਲ੍ਹ ਪ੍ਰਸ਼ਾਸਨ ਦੇ ਵਿੱਚ, ਜੇਲ੍ਹ ਮਹਿਕਮੇ ਚ ਕੋਈ ਵੀ ਕਰਮਚਾਰੀ ਹੋਵੇ, ਕਿਸੇ ਵੀ ਰੈਂਕ ਤੇ ਹੋਵੇ, ਉਹਨੂੰ ਪੁੱਛ ਲਿਓ ਕਿ ਯਾਰ ਮੈਂ ਸਿੱਧੀ ਮੁਲਾਕਾਤ ਆ ਕੇ ਕਰਨੀ ਕਿਸੇ ਕੈਦੀ ਨਾਲ, ਸਿੱਧੀ ਕੋਈ ਮੁਲਾਕਾਤ ਨਹੀਂ ਮੈਂ ਲਿਖਵਾਉਣੀ, ਤੇਰਾ ਆਪਾਂ ਚੈੱਕ ਕਰਨਾ ਵੀ ਕਿੰਨਾ ਕੁ ਉੱਥੇ ਠੋਕਿਆ। ਅੱਗੇ ਆਮ ਡਿਊਟੀ ਚ ਜਾ ਕੇ ਸਿੱਧੀਆਂ ਮੁਲਾਕਾਤਾਂ ਹੁੰਦੀਆਂ ਸੀ ਕਮਰੇ ਚ, ਜਿਹਦਾ ਕੋਈ ਸਿਪਾਹੀ ਵੀ ਉੱਥੇ ਲੱਗਾ, ਸਿਪਾਹੀ ਛੱਡੋ ਇਹ ਬੰਦੋ ਕਿ ਜਿਹਦਾ ਕੋਈ ਚੰਗਾ ਉੱਥੇ ਰਸੂਖ ਵਾਲਾ ਕੈਦੀ ਵੀ ਹੈ ਤੇ ਸਿੱਧਾ ਹੀ ਲੰਘਦੇ ਸੀ। ਆਜ਼ਾਦ ਹੁਣ ਤੁਹਾਡੀ ਮੁਲਾਕਾਤ ਫੋਟੋਆਂ ਖਿੱਚ ਕੇ, ਆਧਾਰ ਕਾਰਡ ਲਾ ਕੇ 3 ਵਾਰੀ ਰਜਿਸਟ੍ਰੇਸ਼ਨ ਹੋ ਕੇ ਹੁੰਦੀ ਹੈ। ਇੰਨੀ ਜ਼ਿਆਦਾ ਸਖਤੀ ਹੈ। ਔਰ ਅੰਦਰ ਸਾਰੀਆਂ ਜੇਲ੍ਹਾਂ ਦੇ ਵਿੱਚ CCTV ਇੰਸਟਾਲ ਨੇ। ਸੋ ਇਸ ਕਰਕੇ ਜੇਲ੍ਹ ਮਹਿਕਮੇ ਵਾਲੇ ਆਪਣੀ ਖਲੜੀ ਬਚਾ ਰਹੇ, ਉੱਤੇ ਹਰਪ੍ਰੀਤ ਸਿੱਧੂ ਬੈਠਾ ਹੈ, ਉੱਤੇ ਨੇਰੀ ਲਈ ਬੈਠਾ ਹੈ। ਸੋ ਇਹ ਚੀਜ਼ ਇਸ ਤੌਰ ਦੇ ਵਿੱਚ ਏਦਾਂ ਹੋ ਜਾਂਦੀ ਹੈ। ਮੇਰੇ ਮਾਫ ਕਰਨਾ ਮੰਨਣ ਚ ਨਹੀਂ ਆ ਰਹੀ ਇਹ ਗੱਲ। ਕਿਉਂ? ਕਿਉਂਕਿ ਕੋਈ ਮਤਲਬ ਕਿ ਕੁੱਟਮਾਰ ਹੁੰਦੀ ਆ, ਜੇਲ੍ਹਾਂ ਚ ਵੀ ਹੁੰਦੀ ਆ। ਮੈਂ ਤੁਹਾਨੂੰ ਇੱਕ ਸੱਚ ਦੱਸਾਂ, ਹਕੀਕਤ ਦੱਸਾਂ, ਜਦੋਂ ਲੜਾਈ ਝਗੜਾ ਹੁੰਦਾ ਹੈ ਜਾਂ ਕੋਈ ਬਹੁਤਾ ਤੰਗ ਕਰਦਾ ਫਿਰ ਕੁੱਟਮਾਰ ਵੀ ਹੁੰਦੀ, ਚੱਲਦਾ। ਤੇ ਕਈ ਵਾਰ ਕੈਦੀ ਵੀ ਭੜਕਾ ਦਿੰਦੇ ਨੇ ਪੁਲਿਸ ਵਾਲਿਆਂ ਨੂੰ। ਤੇ ਦਾ ਲੱਗੇ ਦੀ ਗੱਲ ਹੈ ਨਾ, ਉੱਥੇ ਖੁੱਲਾ ਕੰਮ ਹੈ, ਖੁੱਲਾ ਖੇਡ ਫਰੂਕਾਬਾਦੀ। ਤਾਂ ਗੱਲ ਇਹ ਆ ਕਿ ਪਰ ਪੁਲਿਸ ਆਪਣੇ ਹੱਥੀਂ ਐਡਾ ਐਵੀਡੈਂਸ ਕਿਉਂ ਛੱਡੇਗੀ?
ਜੇ ਉਹਨਾਂ ਨੇ ਕਿਸੇ ਨੂੰ ਤਸੀਹਾ ਦੇਣਾ, ਉਹ ਚੱਡੇ ਪਾੜ ਸਕਦੇ ਆ ਜੀ, ਉਹ ਤਲੀਆਂ ਕੁੱਟ ਸਕਦੇ ਆ। ਉਹ ਜ਼ਖਮ ਦੇਣ ਵਾਲਾ ਕੰਮ ਕਿਉਂ ਕਰਨਗੇ ਕਿ ਜਿਹਦੇ ਨਾਲ ਉੱਤੇ ਪੱਕੇ ਫੜੇ ਜਾਣ? ਤੁਸੀਂ ਮੈਨੂੰ ਦੱਸੋ, ਇਸ ਗੱਲ ਦਾ ਜਵਾਬ ਹੈ? ਤਾਂ ਦੂਜੀ ਗੱਲ ਹੈ ਕਿ ਲਿਖਿਆ ਕਿੱਦਾਂ ਜਾਂਦਾ ਹੈ ਕਿ ਤੁਸੀਂ ਕੋਈ ਚੀਜ਼ ਪਹਿਲਾਂ ਗਰਮ ਕਰੋਗੇ, ਗਰਮ ਕਰਕੇ ਫਿਰ ਉਹਨੂੰ ਲਿਖਿਆ ਜਾਏਗਾ ਕਿ ਆਸੇ ਪਾਸੇ ਕੋਈ ਵੇਖੇਗਾ ਨਹੀਂ ਕਿ ਜੇਲ੍ਹ ਵਾਲੇ ਕੀ ਕਰਨ ਰਹੇ ਜਦੋਂ ਆਪਾਂ ਕਿਸੇ ਦਾ ਜਿਸਮ ਦਾਗਾਂਗੇ। ਇਹ ਬੜੇ ਵੱਡੇ ਸਵਾਲ ਨੇ। ਸੋ ਕਈ ਵਾਰ ਹੁੰਦਾ ਕੀ ਹੈ ਕਿ ਜਦੋਂ ਜ਼ਿਆਦਾ ਸਖਤਾਈ ਕੀਤੀ ਜਾਂਦੀ ਆ, ਜ਼ਿਆਦਾ ਚਿਰ ਚੱਕੀਆਂ ਚ ਬੰਦ ਕੀਤੇ ਜਾਂਦੇ, ਉਦੋਂ ਮੁੰਡੇ ਫਿਰ ਆਪਣੇ ਪੱਧਰ ਤੇ ਇਸ ਤਰ੍ਹਾਂ ਦਾ ਕੁਝ ਕਰਦੇ ਆ ਕਿ ਜਾਂ ਤਾਂ ਜੇਲ੍ਹ ਬਦਲੀ ਜਾਊਗੀ ਜਾਂ ਕੋਈ ਅਧਿਕਾਰੀ ਬਦਲਿਆ ਜਾਊਗਾ। ਇਸ ਤਰ੍ਹਾਂ ਹੁੰਦਾ, ਕਈ ਉੱਥੇ ਆਪਦਾ ਸਿਰ ਮਾਰ ਲੈਂਦੇ ਨੇ, ਕਈ ਮਤਲਬ ਕਿ ਮੇਰੇ ਵੇਖਿਆ ਦੀ ਗੱਲ ਆ ਕਿ ਕਈਆਂ ਨੂੰ ਜਦੋਂ ਸਖਤੀ ਦਾ ਸਾਹਮਣਾ ਕਰਨਾ ਪੈਂਦਾ ਉਹ ਵੱਖ-ਵੱਖ ਤਰੀਕੇ ਅਪਣਾਉਂਦੇ, ਕੱਟ ਲਾਉਣੇ ਸਟਾਰਟ ਕਰ ਦਿੰਦੇ ਨੇ ਆਪਣੇ ਜਿਸਮ ਤੇ। ਹਾਲਾਂਕਿ ਮੈਂ ਨਹੀਂ ਕਹਿੰਦਾ ਕਿ ਇਸ ਮਾਮਲੇ ਚ ਕੀ ਹੋਇਆ ਜਾਂ ਕੀ ਨਹੀਂ ਹੋਇਆ, ਪਰ ਇਹ ਚੀਜ਼ਾਂ ਦੇ ਕਾਫੀ ਮਾਇਨੇ ਰਹਿੰਦੇ ਨੇ ਕਿ ਇਹੋ ਜਿਹੀ ਸਖਤਾਈ ਦੇ ਵਿੱਚ ਜਦੋਂ ਮੁਲਾਜ਼ਮ ਤੇ ਪੁਲਿਸ ਵਾਲੇ ਲੁਕਦੇ ਫਿਰਦੇ ਨੇ ਕਿ ਮਾੜੀ ਜੀ ਵੀ ਕਿਤੇ ਸਾਡੀ ਕੋਈ ਗੱਲ ਹੋ ਗਈ, ਕਿਉਂਕਿ ਇਹਨਾਂ ਦੀ ਜੜ ਤੇ ਧਰਤੀ ਤੋਂ 2.5 ਫੁੱਟ ਉੱਚੀ ਹੈ ਨਾ, ਇਹ ਤੇ ਰਗੜੇ ਜਾਂਦੇ ਆ ਤੇ ਸਖਤਾਈ ਵਾਲੀ ਸਰਕਾਰ ਹੈ। ਸੋ ਇਸ ਕਰਕੇ ਥੋੜੀ ਜੀ ਗੱਲ ਮੰਨਣ ਚ ਨਹੀਂ ਆਉਂਦੀ, ਪਰ ਫਿਰ ਵੀ ਚਲੋ ਇਨਕੁਆਇਰੀ ਹੋਣੀ ਚਾਹੀਦੀ ਹੈ। ਪਰ ਇਹਨਾਂ ਨੇ ਮਾਮਲਾ ਦਰਜ ਕਰ ਲਿਆ ਕਿ ਅਸਲ ਦੇ ਵਿੱਚ ਕਸੂਰ ਇਹਨਾਂ ਦਾ ਸੀ, ਉਲਟਾ ਇਹਨਾਂ ਨੇ ਝੂਠ ਬੋਲ ਕੇ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦਾ ਯਤਨ ਕੀਤਾ। ਜੀ ਜੀ ਜੀ, ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰਕੇ ਰਾਜਸਥਾਨ ਸਰਕਾਰ ਤੋਂ ਜਿਹੜੀ ਰਿਪੋਰਟ ਮੰਗੀ ਹੈ, ਔਰਤ ਅਧਿਆਪਕ ਨੂੰ ਜਿੰਦਾ ਸਾੜ ਦਿੱਤਾ ਸੀਗਾ ਜੀ, ਤੇ ਉਸ ਮਾਮਲੇ ਦੇ ਵਿੱਚ ਹੁਣ NCSC ਨੇ ਰਿਪੋਰਟ ਮੰਗੀ ਹੈ। ਹਾਂਜੀ, ਦੇਖੋ ਜਿਹੜਾ NCSC ਹੁੰਦਾ ਜਿਹੜਾ, ਉਹਨੂੰ ਆਪਾਂ ਕਹਿ ਦੇਵਾਂਗੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ। ਜੀ ਜੀ, ਉਹ ਹੋ ਗਿਆ। ਖੈਰ ਇਹਦੇ ਵਿੱਚ ਹੁਣ ਦੇਖੋ ਕਿੱਡੀ ਬਦਕਿਸਮਤੀ ਵਾਲੀ ਗੱਲ ਆ ਕਿ ਇੱਕ ਅਨੁਸੂਚਿਤ ਜਾਤੀ ਦੀ ਇਹ ਜਿਹੜੀ ਔਰਤ ਅਧਿਆਪਕ ਹੈ ਜਿੰਦਾ ਸਾੜਿਆ ਗਿਆ, ਜਿਹਦੀ ਬੁੱਧਵਾਰ ਮੌਤ ਹੋ ਗਈ। ਹੁਣ ਇਸ ਸਿਲਸਿਲੇ ਚ ਚਲੋ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਨੋਟਿਸ ਲੈ ਲਿਆ, ਕਾਰਵਾਈ ਕੀਤੀ ਹੈ, ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਢਿੱਲੀ ਕਿਉਂ ਜਦ ਹੀ ਹੋ ਜਾਣੀ ਚਾਹੀਦੀ ਹੈ। ਥੋੜੇ ਦਿਨ ਪਹਿਲਾਂ ਤੇ ਤੁਸੀਂ ਦੇਖਿਆ ਹੋਣਾ ਇਸੇ ਹੀ ਰਾਜਸਥਾਨ ਦੇ ਵਿੱਚੋਂ ਇੱਕ ਖਬਰ ਆਉਂਦੀ ਆ। ਖਬਰ ਇਹ ਆਉਂਦੀ ਆ ਕਿ ਅਧਿਆਪਕ ਦੀ ਮਟਕੀ ਦੇ ਵਿੱਚੋਂ, ਜਿਵੇਂ ਆਪਾਂ ਮੱਗਾ ਕਹਿ ਦਿੰਦੇ ਆ ਜਾਂ ਘੜਾ ਕਹਿ ਦਿੰਦੇ ਆ, ਕਿ ਇਸੇ ਤਰ੍ਹਾਂ ਮਟਕੀ ਦੇ ਵਿੱਚੋਂ ਅਧਿਆਪਕ ਸ਼ੈਲਾ ਸਿੰਘ ਅਧਿਆਪਕ ਸੀਗਾ ਜਿਹੜਾ ਕਿ ਉੱਚ ਜਾਤੀ ਦਾ ਸੀ ਅਖੌਤੀ ਤੌਰ ਤੇ, ਤਾਂ ਉਹਦੇ ਘੜੇ ਚੋਂ ਜਾ ਕੇ 9 ਸਾਲ ਦੇ ਕਿ 8 ਸਾਲ ਦੇ ਬੱਚੇ ਨੇ ਪਾਣੀ ਪੀਤਾ ਤੇ ਉਹਨੇ ਇੰਨਾ ਕੁੱਟਿਆ ਬੱਚੇ ਦੀਆਂ ਨਸਾਂ ਬਲੌਕ ਹੋ ਗਈਆਂ। ਗਰੀਬ ਪਰਿਵਾਰ 2-3 ਹਸਪਤਾਲਾਂ ਚ ਲੈ ਕੇ ਬੱਚੇ ਨੂੰ ਤੁਰਦਾ ਫਿਰਦਾ ਰਿਹਾ, ਬੱਚਾ ਬਚਿਆ ਹੀ ਨਹੀਂ। ਸੋ ਇੱਕ ਗਰੀਬ ਦਾ ਬੱਚਾ ਮਰ ਜਾਂਦਾ। ਔਰ ਅਧਿਆਪਕ ਦੀ ਆਡੀਓ ਵੀ ਸ਼ਾਇਦ ਵਾਇਰਲ ਹੋਈ, ਮੈਂ ਸੁਣੀ ਵੀ, ਉਹਦੀ ਸਕ੍ਰਿਪਟ ਵੀ ਪੜ੍ਹੀ ਆ ਕਿ ਕਿਸ ਤਰ੍ਹਾਂ ਉਹ ਕਹਿ ਰਿਹਾ ਕਿ ਮੈਂ ਇਹਨਾਂ ਨਹੀਂ ਮਾਰਿਆ, ਮੈਂ ਇਲਾਜ ਕਰਾ ਦੂੰਗਾ ਯਾਰ, ਮੈਂ ਕੀ ਕਰਾਂ ਯਾਰ, ਮੈਂ ਤੈਨੂੰ 50,000 ਦੇ ਦੂੰਗਾ। ਮਤਲਬ ਕਿ ਕਿਸੇ ਦਾ ਗਰੀਬ ਦਾ ਘਰ ਦਾ ਮੁੱਲ, ਕਿਸੇ ਦੇ ਭਵਿੱਖ ਦਾ, ਉਹਦੇ ਮਤਲਬ ਕਿ ਬੁਢਾਪੇ ਦੀ ਡਾਂਗ ਦਾ ਮੁੱਲ ਜਿਹੜਾ ਹੈ ਉਹ 50,000 ਰੁਪਇਆ ਪਾਇਆ ਜਾਂਦਾ। ਤੇ ਸ਼ਰਮਨਾਕ ਗੱਲਾਂ ਨੇ, ਬਹੁਤ ਸ਼ਰਮਨਾਕ ਗੱਲਾਂ ਨੇ। ਦੇਖੋ ਅਪਰਾਧ ਹੁੰਦੇ ਨੇ, ਵਿਕਸਿਤ ਦੇਸ਼ਾਂ ਚ ਵੀ ਹੁੰਦੇ ਨੇ ਤੇ ਸਾਡੇ ਤੋਂ ਪਛੜੇ ਦੇਸ਼ਾਂ ਚ ਵੀ ਹੁੰਦੇ ਨੇ, ਦੁਨੀਆ ਦੇ ਹਰੇਕ ਕੋਨੇ ਚ ਅਪਰਾਧ ਹੁੰਦੇ ਨੇ। ਪਰ ਗੱਲ ਇਹ ਆ ਕਿ ਇਹ ਅਪਰਾਧ 47 ਚ ਵੀ ਇਸੇ ਤਰ੍ਹਾਂ ਦੀ ਹੀ ਇੱਕ ਤਰ੍ਹਾਂ ਨਾਲ ਤਸਵੀਰ ਰੱਖਦੇ ਸੀ, ਤੇ ਅੱਜ ਵੀ ਤੁਸੀਂ ਦੇਖ ਲਓ ਕਿ ਜਦੋਂ ਅਸੀਂ 75 ਵਰਿਆਂ ਦੀ ਆਜ਼ਾਦੀ ਕਰ ਲਈ ਆ, ਇਹ ਉਦੋਂ ਵੀ ਇਸੇ ਤਰ੍ਹਾਂ ਦੀ ਤਸਵੀਰ ਰੱਖਦੇ ਆ। ਤੇ ਕਿਉਂ ਹੁੰਦਾ, ਕਾਤੋਂ ਹੁੰਦਾ, ਇਹਨਾਂ ਦੇ ਬੜੇ ਡੂੰਘੇ ਜਵਾਬ ਨੇ। ਪਰ ਸਭ ਤੋਂ ਵੱਡੀ ਗੱਲ ਆ ਕਿ ਰਾਜਸਥਾਨ ਦੇ ਵਿੱਚ ਇਹ ਜੋ ਕੁਝ ਹੋਇਆ, 2 ਘਟਨਾਵਾਂ ਦਾ, ਕਿ ਭਾਈ ਪੁਲਿਸ ਨੂੰ ਆਪਣੇ ਪੱਧਰ ਤੇ ਚਾਹੀਦਾ ਕਿ ਅਪਰਾਧ ਨਹੀਂ ਰੋਕ ਸਕੇ ਤਾਂ ਘੱਟੋ ਘੱਟ ਦੂਸਰਾ ਜਿਹੜਾ ਫਰਜ਼ ਬਣਦਾ ਉਹ ਤੇ ਨਿਭਾਓ ਨਾ। FIR ਕਰਕੇ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਨੂੰ ਪਕੜ ਕੇ ਅੰਦਰ ਕਰ ਦਿਓ। ਜੀ ਜੀ ਜੀ, ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਜੀ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜੇ ਸਨ ਮਿੰਟੂ ਗੁਰਸਰੇਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਤੁਸੀਂ ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਾਰ ਆਪਾਂ ਚਰਚਾ ਕਰਾਂਗੇ ਜਿਹੜਾ ਸਿੱਧੂ ਮੂਸੇਵਾਲਾ ਕਤਲकांड ਸੀ, ਉਸ ਮਾਮਲੇ ਦੇ ਵਿੱਚ ਹੁਣ ਚਾਰਜ ਸ਼ੀਟ ਤਿਆਰ ਹੋ ਗਈ ਹੈ। ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਤੇ ਸ਼ਾਰਪ ਸ਼ੂਟਰਾਂ ਸਮੇਤ 15 ਨਾਂ ਨੇ। 40 ਤੋਂ ਜ਼ਿਆਦਾ ਗਵਾਹੀਆਂ ਨੇ। ਹਥਿਆਰਾਂ ਤੇ CCTV ਫੁਟੇਜ ਜਿਹੜੀ ਹੈ ਉਹ ਸਬੂਤ ਨਾਲ
ਨੱਥੀ ਕੀਤੇ ਗਏ ਨੇ। ਇਸ ਖਬਰ ਦੇ ਬਾਬਤ ਤੇ ਅਗਲੀ ਖਬਰ ਜਿਹੜੀ ਹੈ ਇਸ ਤੋਂ ਅੱਗੇ, ਘਰੇਲੂ ਉਡਾਣਾਂ ਦੇ ਵਿੱਚ ਸਿੱਖਾਂ ਨੂੰ ਗਾਤਰੇ ਸਣੇ ਸਫ਼ਰ ਕਰਨ ਦੀ ਇਜਾਜ਼ਤ ਜਿਹੜੀ ਹੈ, ਉਹਦੇ ਖਿਲਾਫ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ। ਕਈ ਹੋਰ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਕਤਲ ਕੇਸ ਦੀ। ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਚਾਰਜ ਸ਼ੀਟ ਤਿਆਰ ਕਰ ਲਈ ਹੈ। ਪੰਜਾਬ ਪੁਲਿਸ ਛੇਤੀ ਹੀ ਇਸ ਚਾਰਜ ਸ਼ੀਟ ਨੂੰ ਕੋਰਟ ਦੇ ਵਿੱਚ ਦਾਖਲ ਕਰੂਗੀ। ਇਸ ਚਾਰਜ ਸ਼ੀਟ ਦੇ ਵਿੱਚ ਪੁਲਿਸ ਨੇ ਮਾਸਟਰਮਾਈਂਡ ਅਤੇ ਸ਼ਾਰਪ ਸ਼ੂਟਰਾਂ ਨੂੰ ਮਿਲਾ ਕੇ 15 ਦੋਸ਼ੀਆਂ ਦੇ ਨਾਮ ਦਰਜ ਕੀਤੇ ਹੈ। ਇਹ ਤੋਂ ਇਲਾਵਾ 40 ਗਵਾਹਾਂ ਦੇ ਬਿਆਨ ਵੀ ਦਰਜ ਹੈ। ਹੋਰ ਕਈ ਜਗ੍ਹਾ ਦੀ CCTV ਫੁਟੇਜ ਤੇ ਸਬੂਤ ਵੀ ਸਬੂਤ ਦੇ ਤੌਰ ਤੇ ਲਾਈ ਗਈ ਹੈ। ਹੋਰ ਕਈ ਚੀਜ਼ਾਂ ਵੀ ਨਾਲ ਨੱਥੀ ਕੀਤੀਆਂ ਗਈਆਂ ਨੇ। ਚਾਰਜ ਸ਼ੀਟ ਦੇ ਮੁਤਾਬਕ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਣਾ, ਸੰਦੀਪ ਕੇਕੜਾ, ਦੀਪਕ ਟੀਨੂ, ਸਚਨ ਭਵਾਨੀ, ਕੇਸ਼ਵ ਦੇ ਨਾਲ ਸ਼ਾਰਪ ਸ਼ੂਟਰ ਅੰਕਿਤ ਸਿਰਸਾ, ਪ੍ਰਿਯਵਰਤ ਫੌਜੀ, ਕਸ਼ਿਸ਼ ਤੇ ਐਨਕਾਊਂਟਰ ਦੇ ਵਿੱਚ ਮਾਰੇ ਗਏ ਜਗਰੂਪ ਰੂਪਾ ਤੇ ਮਨਪ੍ਰੀਤ ਮਨੂ ਦਾ ਨਾਂ ਜਿਹੜਾ ਉਹ ਸ਼ਾਮਲ ਹੈ। ਪੁਲਿਸ ਨੇ ਕਤਲ ਦੇ ਦਿਨ ਮੂਸੇਵਾਲਾ ਦੇ ਨਾਲ ਥਾਰ ਕਾਰ ਦੇ ਵਿੱਚ ਸਵਾਰ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਨੂੰ ਵੀ ਗਵਾਹ ਬਣਾਇਆ। ਇਹਨਾਂ ਦੋਨਾਂ ਤੋਂ ਇਲਾਵਾ ਜਾਂਚ ਦੇ ਨਾਲ ਜੁੜੇ ਪੁਲਿਸ ਅਫਸਰ, ਪੋਸਟਮਾਰਟਮ ਕਰਨ ਵਾਲੇ ਡਾਕਟਰ, ਫੋਰੈਂਸਿਕ ਟੀਮ ਦੇ ਮੈਂਬਰ ਤੇ ਚਸ਼ਮਦੀਦਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਆ। ਇਸ ਤੋਂ ਇਲਾਵਾ ਕਤਲ ਤੋਂ ਬਾਅਦ ਸ਼ੂਟਰਸ ਜਿੱਥੇ ਰੁਕੇ ਉਹਨਾਂ ਦੇ ਨਾਂ ਵੀ, ਜਿਨ੍ਹਾਂ ਦੇ ਕੋਲੇ ਰੁਕੇ ਉਹਨਾਂ ਦੇ ਨਾਂ ਵੀ ਗਵਾਹ ਦੇ ਤੌਰ ਤੇ ਦਰਜ ਕੀਤੇ ਗਏ ਆ। CCTV ਫੁਟੇਜ ਕਈ ਥਾਵਾਂ ਦੀ ਲਈ ਗਈ ਆ। ਮੂਸੇਵਾਲਾ ਦੀ ਥਾਰ ਦੇ ਪਿੱਛਾ ਕਰਦੀ ਇੱਕ ਆਪਾਂ ਸਾਰਿਆਂ ਨੇ ਦੇਖੀ ਹੈ CCTV ਫੁਟੇਜ, ਕਰੋਲਾ ਤੇ ਬਲੈਰੋ ਗੱਡੀ ਜਿਸ ਦੇ ਵਿੱਚ ਦਿਖਾਈ ਦੇ ਰਹੀਆਂ ਨੇ, ਉਹ ਫੁਟੇਜ ਵੀ ਪੁਲਿਸ ਨੇ ਨਾਲ ਨੱਥੀ ਕੀਤੀ ਹੈ। ਤੇ ਜਿਹੜੇ ਸ਼ੂਟਰਸ ਜਿੱਥੇ ਰੁਕੇ ਸੀ ਜਿਹੜੇ ਹੋਟਲਾਂ ਦੇ ਵਿੱਚ, ਉਹ ਫੁਟੇਜ ਵੀ ਪੁਲਿਸ ਨੇ ਨਾਲ ਨੱਥੀ ਕੀਤੀ ਹੈ। ਇਸ ਤੋਂ ਇਲਾਵਾ ਐਨਕਾਊਂਟਰ ਦੇ ਵਿੱਚ ਜਗਰੂਪ ਰੂਪਾ ਤੇ ਜਿਹੜੇ ਮੰਨੂ ਦਾ ਐਨਕਾਊਂਟਰ ਹੋਇਆ ਸੀ ਉਹਦੇ ਵਿੱਚ ਜਿਹੜੇ ਹਥਿਆਰ ਮਿਲੇ ਸੀ ਜਾਂ ਘਟਨਾ ਵਾਰਦਾਤ ਦੀ ਥਾਂ ਤੋਂ ਜਿਹੜੇ ਕਾਰਤੂਸ ਮਿਲੇ ਸੀ, ਫੋਰੈਂਸਿਕ ਰਿਪੋਰਟ ਉਹ ਵੀ ਅਹਿਮ ਸਬੂਤ ਨੇ ਤੇ ਉਹ ਵੀ ਨਾਲ ਨੱਥੀ ਕੀਤੇ ਗਏ। ਆਪਾਂ ਦੇਖਿਆ ਕਿ ਬਹੁਤ ਵਾਰ ਜਿਹੜੀਆਂ ਚਾਰਜ ਸ਼ੀਟ ਹੁੰਦੀਆਂ ਨੇ ਉਹਦੇ ਬਣਾ ਤੇ ਹੀ ਫਿਰ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਜਿਰਾ ਹੁੰਦੀ ਹੈ। ਫਿਰ ਅਦਾਲਤ ਦੇ ਵਿੱਚ ਜਿਰਾ ਹੋ ਕੇ ਫਿਰ ਅਦਾਲਤ ਜਿਹੜੀ ਹੈ ਉਹ ਆਪਣਾ ਫੈਸਲਾ ਕਰਦੀ ਹੈ। ਫਿਰ ਇਸ ਫੈਸਲੇ ਦੇ ਉਲਟ ਜਾਂ ਜਿਹਨੂੰ ਜਿਹੜਾ ਸੈਟਿਸਫਾਈਡ ਨਹੀਂ ਹੁੰਦੀ ਜਿਹੜੀ ਵੀ ਧਿਰ, ਫਿਰ ਉਹਦੇ ਕੋਲੇ ਸੈਸ਼ਨ, ਹਾਈ ਕੋਰਟ, ਸੁਪਰੀਮ ਕੋਰਟ ਵਰਗੀਆਂ ਜਿਹੜੀਆਂ ਆਪਸ਼ਨਸ ਹੁੰਦੀਆਂ ਨੇ। ਪਰ ਇਹ ਗੱਲ ਜ਼ਰੂਰ ਸਾਨੂੰ ਕਹਿਣੀ ਪਊਗੀ ਕਿ ਜਿੰਨੀ ਹੀ ਚਾਰਜ ਸ਼ੀਟ ਦੇ ਵਿੱਚ ਜਿੰਨੇ ਪੁਖਤਾ ਚੀਜ਼ਾਂ ਪੁਲਿਸ ਦਰਜ ਕਰਦੀ ਹੈ ਤੇ ਉਹਨਾਂ ਕੇਸ ਨੂੰ ਮਜ਼ਬੂਤੀ ਮਿਲਦੀ ਹੈ। ਗਾਂਹ ਜਾ ਕੇ ਫਿਰ ਕੇਸ ਜਿਹੜੇ ਆ ਉਹ ਓਨੇ ਠੀਕ ਤਰੀਕੇ ਨਾਲ ਅਦਾਲਤ ਦੇ ਵਿੱਚ ਰੱਖਿਆ ਜਾਂਦਾ ਤੇ ਉਹਦੇ ਤੇ ਓਨੀ ਕੰਸਟਰਕਟਿਵ ਜ਼ਿਰਾ ਹੁੰਦੀ ਹੈ। ਸੋ ਇਹ ਦੇਖਣਾ ਬਣਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ। ਪਰ ਜੇਕਰ ਗਵਾਹਾਂ ਦੇ ਬਿਆਨ ਦਰਜ ਨੇ, ਚਸ਼ਮਦੀਦਾਂ ਦੇ ਦਰਜ ਨੇ, CCTV ਫੁਟੇਜ ਨਾਲ ਨੱਥੀ ਕੀਤੀ ਹੈ ਤਾਂ 15 ਤੋਂ ਜ਼ਿਆਦਾ ਨਾਮ ਜਿਹੜੇ ਆ ਇਹਦੇ ਵਿੱਚ ਦਰਜ ਹੈ ਜਿਨ੍ਹਾਂ ਦੇ ਖਿਲਾਫ ਇਹ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ। 40 ਤੋਂ ਜ਼ਿਆਦਾ ਗਵਾਹ ਵੀ ਨੇ। ਆਪਾਂ ਵਧ ਗਏ ਅਗਲੀ ਖਬਰ ਦੇ ਵੱਲ। ਦਿੱਲੀ ਹਾਈ ਕੋਰਟ ਨੇ ਸਿੱਖਾਂ ਨੂੰ ਘਰੇਲੂ ਉਡਾਣਾਂ ਦੇ ਵਿੱਚ ਗਾਤਰੇ ਸਣੇ ਜਾਣ ਦੀ ਦਿੱਤੀ ਗਈ ਇਜਾਜ਼ਤ ਦੇ ਵਿਰੁੱਧ ਦਾਇਰ ਜਨਹਿਤ ਪਟੀਸ਼ਨ ਤੇ ਕੇਂਦਰ ਅਤੇ ਹੋਰ ਸਬੰਧਤ ਧਿਰਾਂ ਤੋਂ ਜਵਾਬ ਮੰਗਿਆ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਸਿਵਲ ਹਵਾਬਾਜ਼ੀ ਮਹਿਕਮੇ, ਗ੍ਰਹਿ ਮਹਿਕਮੇ, ਸ਼ਹਿਰੀ ਹਵਾਬਾਜ਼ੀ ਡਾਇਰੈਕਟਰ ਜਨਰਲ ਅਤੇ DG ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਮਾਮਲੇ ਨੂੰ 15 ਨਵੰਬਰ ਤੱਕ ਅੱਗੇ ਪਾ ਦਿੱਤਾ ਹੈ। ਅਦਾਲਤ ਨੇ ਅਧਿਕਾਰੀਆਂ ਨੂੰ 8 ਹਫ਼ਤਿਆਂ ਦੇ ਅੰਦਰ ਆਪਣਾ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਨੇ। DGCA ਵੱਲੋਂ 4 ਮਾਰਚ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਘਰੇਲੂ ਉਡਾਣਾਂ ਦੇ ਵਿੱਚ ਸਿੱਖ ਗਾਤਰੇ ਨਾਲ ਸਫ਼ਰ ਕਰ ਸਕਦੇ ਨੇ, ਬਸ਼ਰਤੇ ਗਾਤਰੇ ਦੀ ਲੰਬਾਈ 15.24 ਸੈਂਟੀਮੀਟਰ ਯਾਨੀ ਕਿ 6 ਇੰਚ ਤੋਂ ਵੱਧ ਨਾ ਹੋਵੇ। ਹੁਣ ਇਹਦੇ ਵਿਰੁੱਧ ਜਿਹੜੀ ਇਜਾਜ਼ਤ ਹੈ, ਇਹਦੇ ਵਿਰੁੱਧ ਜਨਹਿਤ ਪਟੀਸ਼ਨ ਜਿਹੜੀ ਹੈ ਉਹ ਪਾਈ ਗਈ ਹੈ। ਦੇਖੋ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਸਾਡਾ ਜਿਹੜਾ ਸੰਵਿਧਾਨ ਆ, ਸਾਡਾ ਕਨਸਟੀਟਿਊਸ਼ਨ ਆ, ਉਹ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੰਦਾ, ਸਾਰੇ ਧਰਮਾਂ ਨੂੰ ਉਹ ਅਧਿਕਾਰ ਦਿੰਦਾ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਹੈ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ, ਉਹ ਕਨਸਟੀਟਿਊਸ਼ਨ ਆ, ਉਹਦੀ ਜਿਹੜੀ ਪ੍ਰੈਮਬਲ ਆ, ਜਾਣੀ ਕਿ ਮੂਲ ਉਹਦੀ ਭਾਵਨਾ ਜਿਹੜੀ ਹੈ ਉਹ ਸੈਕੂਲਰ ਆ। ਪਰ ਅੱਜ ਜੇ ਤੁਸੀਂ ਖੜ ਕੇ ਦੇਖੋਗੇ ਜਾਂ ਆਜ਼ਾਦੀ ਤੋਂ ਬਾਅਦ ਮਿਨੋਰਟੀਜ਼ ਦੇ ਦੇਖੋਗੇ, ਜਿਹਦੇ ਵਿੱਚ ਆਪਾਂ 55 ਵਾਲਾ ਹਮਲਾ ਗੁਰਦੁਆਰਾ ਸਾਹਿਬਾਨ ਤੇ ਕਹਿ ਸਕਦੇ ਹਾਂ, ਉਸ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲਾ, ਕਤਲੇਆਮ, ਸਿੱਖ ਕਤਲੇਆਮ, ਗੋਧਰਾ, ਕਿੰਨੀਆਂ ਤੁਹਾਨੂੰ ਮਿਸਾਲਾਂ
ਆਜ਼ਾਦੀ ਤੋਂ ਬਾਅਦ 75 ਵਰਿਆਂ ਦੀ ਆਜ਼ਾਦੀ, ਜਿਹਨੂੰ ਆਜ਼ਾਦੀ ਕਿਹਾ ਜਾਂਦਾ ਅਸਲ ਦੇ ਵਿੱਚ, ਤਾਂ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜਿੱਥੇ ਮਾਈਨੋਰਟੀਜ਼ ਨੂੰ ਧੱਕਿਆ ਜਾਂਦਾ, ਹਾਸ਼ੀਆਗ੍ਰਸਤ ਕੀਤਾ ਜਾਂਦਾ। ਔਰ ਇਹਦਾ ਜਿਹੜਾ ਰੈਕਟ ਹੁੰਦਾ, ਇਹਦਾ ਜਿਹੜਾ ਰਿਟੈਲੀਏਟ ਹੁੰਦਾ, ਉਹ ਇਸ ਤਰੀਕੇ ਨਾਲ ਹੁੰਦਾ ਕਿ ਰਾਜੀਵ ਗਾਂਧੀ ਨੇ ਜਦੋਂ ਸਿੱਖ ਕਤਲੇਆਮ ਹੋਇਆ ਤਾਂ ਰਾਜੀਵ ਗਾਂਧੀ ਨੂੰ ਬਹੁਤ ਵੱਡਾ ਮੈਂਡੇਟ ਦਿੱਤਾ ਜਾਂਦਾ ਭਾਰਤ ਦੇ ਵਿੱਚ। ਫਿਰ ਜਦੋਂ 2002 ਦੇ ਵਿੱਚ ਗੋਧਰਾ ਵਾਪਰਦਾ, ਤਾਂ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਨਰਿੰਦਰ ਮੋਦੀ ਕਿੰਨੇ ਸਾਲ ਸੱਤਾ ਦੇ ਵਿੱਚ ਰਹਿੰਦੇ ਆ ਤੇ ਉੱਥੋਂ ਫਿਰ ਉਹ ਪ੍ਰਧਾਨ ਮੰਤਰੀ ਬਣ ਕੇ ਨਿਕਲਦੇ ਆ। ਨਰਿੰਦਰ ਮੋਦੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀਗੇ ਤੇ ਅੱਜ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੈ। ਦੂਜੀ ਵਾਰ ਪ੍ਰਧਾਨ ਮੰਤਰੀ ਚੁਣਿਆ ਗਿਆ ਉਹਨਾਂ ਨੂੰ, ਤੇ 20 ਸਾਲ ਲਗਾਤਾਰ ਉਹਨਾਂ ਨੂੰ ਸੱਤਾ ਦੇ ਵਿੱਚ ਹੋ ਗਏ। ਜੇਕਰ ਕੁੱਲ ਮਿਲਾ ਲਈਏ ਤਾਂ ਮੇਰਾ ਖਿਆਲ ਹੈ ਕਿ 25 ਸਾਲਾਂ ਤੋਂ ਨੇੜ ਦਾ ਵਕਫਾ ਨਰਿੰਦਰ ਮੋਦੀ ਨੂੰ ਸੱਤਾ ਦੇ ਵਿੱਚ ਹੋ ਗਿਆ, ਗੁਜਰਾਤ ਦੀ ਸੱਤਾ ਤੋਂ ਕੌਮੀ ਸੱਤਾ ਦੇ ਵਿੱਚ। ਸੋ ਇੰਨਾ 2 ਦਹਾਕੇ ਜਿਹੜਾ ਬੰਦਾ ਲਗਾਤਾਰ ਸੱਤਾ ਦੇ ਵਿੱਚ ਰਹਿੰਦਾ, ਤੁਸੀਂ ਦੇਖੋ ਕਿ ਉਹ ਕੀ ਸੋਚਦਾ ਹੋਏਗਾ, ਉਹਦਾ ਜਿਹੜਾ ਸਟੇਟਸ ਆ, ਮੈਂਟਲ ਸਟੇਟਸ ਆ, ਉਹ ਕੀ ਹੋਊਗਾ, ਖਾਸ ਕਰਕੇ ਜਦੋਂ ਉਹਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਬਾਅਦ ਉਹਨੂੰ ਬਲ ਮਿਲਿਆ ਹੋਵੇ, ਇਹੋ ਜਿਹੀਆਂ ਘਟਨਾਵਾਂ ਨੂੰ, ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ। ਔਰ ਇੱਕ ਗੱਲ ਤੁਹਾਨੂੰ ਕਹਿਣੀ ਪਊਗੀ, ਖੈਰ, ਉਹ ਇਹ ਹੈ ਕਿ ਅਟਲ ਬਿਹਾਰੀ ਵਾਜਪਾਈ ਉਸ ਗੋਧਰਾ ਕਾਂਡ ਤੋਂ, ਗੁਜਰਾਤ ਕਤਲੇਆਮ ਦੇ ਵਿੱਚ ਜੋ ਹੋਇਆ, ਉਹ ਤੋਂ ਖਾਸੇ ਨਾਰਾਜ਼ ਹੋਏ ਸੀਗੇ। ਅਟਲ ਬਿਹਾਰੀ ਵਾਜਪਾਈ ਬੇਸ਼ੱਕ ਭਾਜਪਾ 'ਚ ਸੀਗੇ ਔਰ ਪੂਰੇ ਸੰਘੀ ਸੀਗੇ, ਪਰ ਉਹ ਡਾਕਟਰ ਮਨਮੋਹਨ ਸਿੰਘ ਦੀ ਬਹੁਤ ਇੱਜ਼ਤ ਕਰਦੇ ਸੀ। ਤੁਹਾਨੂੰ ਹਵਾਲੇ ਮਿਲ ਜਾਣਗੇ। ਇਸੇ ਤਰ੍ਹਾਂ ਉਹਨਾਂ ਨੇ ਮੋਦੀ ਸਾਹਿਬ ਨੂੰ ਫਟਕਾਰਾਂ ਲਾਈਆਂ ਸੀਗੀਆਂ ਕਿ ਇੱਕ ਰਾਜ ਧਰਮ ਹੁੰਦਾ, ਰਾਜ ਧਰਮ ਦਾ ਮਤਲਬ ਕਿ ਸਾਰੇ ਲੋਕਾਂ ਨੂੰ ਇੱਕ ਸਮਾਨ ਦੇਖਣਾ, ਰਾਜ ਧਰਮ ਦੀ ਪਾਲਣਾ ਕਰਨੀ ਚਾਹੀਦੀ। ਤੁਹਾਨੂੰ ਹੁਣ ਵੀ ਗੂਗਲ ਤੇ ਜਾਓਗੇ, ਤੁਸੀਂ ਸਰਚ ਕਰੋਗੇ ਤਾਂ ਉਹ ਨਸੀਹਤ ਦਿੰਦੇ ਤੁਹਾਨੂੰ ਹਲੇ ਵੀ ਨਜ਼ਰ ਆਉਣਗੇ। ਇੱਥੋਂ ਤੱਕ ਕਿ ਇੰਨੇ ਨਾਰਾਜ਼ ਸੀਗੇ ਕਿ ਉਹ ਨਰਿੰਦਰ ਮੋਦੀ ਨੂੰ ਹਟਾਉਣ ਨੂੰ ਫਿਰਦੇ ਸੀਗੇ ਕਿ ਇਹਨਾਂ ਨੂੰ ਬਦਲੋ, ਗੁਜਰਾਤ ਦੇ ਵਿੱਚ ਜੋ ਹੋਇਆ ਉਹਦੇ ਨਾਲ ਸਾਡੀ ਬੜੀ ਕਿਰਕਰੀ ਹੋਈ ਹੈ ਤੇ ਸਾਨੂੰ ਇਹ ਨਹੀਂ ਸੀ ਚਾਹੀਦਾ। ਤੇ ਪਰ ਜਹਾਜ਼ ਦੇ ਵਿੱਚ ਆਉਂਦਿਆਂ ਲਾਲ ਕ੍ਰਿਸ਼ਨ ਅਡਵਾਨੀ, ਉਹਨਾਂ ਨੇ ਕਨਵਿੰਸ ਕੀਤਾ ਕਿ ਨਹੀਂ, ਕੋਈ ਗੱਲ ਨਹੀਂ, ਆਪਾਂ ਤੁਹਾਨੂੰ ਪਤਾ ਹੀ ਹੈ ਪੋਲੀਟੀਸ਼ੀਅਨਸ ਕਿਸ ਤਰੀਕੇ ਨਾਲ। ਔਰ ਬਾਵਜੂਦ ਉਹਨਾਂ ਦੀ ਕਨਵਿੰਸਿੰਗ ਦੇ, ਜਿੰਨਾ ਚਿਰ ਉਹ ਲੈਂਡ ਨਹੀਂ ਕੀਤੇ ਉਹਨਾਂ ਚਿਰ ਉਹ ਇਸ ਜਿੱਤ ਤੇ ਅੜੇ ਰਹੇ। ਬਾਅਦ ਦੇ ਵਿੱਚ ਜਦੋਂ ਹੋਰਾਂ ਕੰਮਾਂ ਕਾਰਾਂ ਤੇ ਲੱਗ ਗਏ, ਫਿਰ ਭਾਜਪਾ ਦੇ ਹੋਰ ਬੰਦੇ ਵਿੱਚ ਪੈ ਗਏ ਤੇ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ। ਪਰ ਤੁਹਾਨੂੰ ਪਤਾ ਫਿਰ ਉਸੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਉਸੇ ਨਰਿੰਦਰ ਮੋਦੀ ਨੇ ਖੁੱਡੇ ਲੈਣ ਲਾਇਆ, ਮਾਰਗਦਰਸ਼ਨ ਮੰਡਲ 'ਚ ਬਿਠਾਇਆ ਤੇ ਕਈ ਤਸਵੀਰਾਂ ਤਾਂ ਆਪਾਂ ਦੇਖੀਆਂ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਹੱਥ ਜੋੜਦਿਆਂ ਦੀ ਵੀ ਕਦੇ ਨਮਸਕਾਰ, ਨਮਸਤੇ, ਆਦਾਬ, ਸਤਿ ਸ਼੍ਰੀ ਅਕਾਲ ਦੀ ਉਹਨਾਂ ਨੇ ਜਵਾਬ ਵੀ ਨਹੀਂ ਦਿੱਤਾ। ਖੈਰ, ਪਰ ਆਹ ਜਿਹੜੀ ਗੱਲ ਆਪਾਂ ਸੰਵਿਧਾਨ ਤੋਂ ਚੱਲੇ ਸੀਗੇ, ਕਿੱਥੇ ਤੋਂ ਕਿੱਥੇ ਆ ਗਏ ਹਾਂ। ਇਹਦੇ ਜਿਹੜੀ ਇਜਾਜ਼ਤ ਦਿੱਤੀ ਗਈ ਹੈ, ਇਹਦੇ ਵਿਰੁੱਧ ਜਿਹੜੀ ਜਨਹਿਤ ਪਟੀਸ਼ਨ ਆ ਉਹ ਕਿਹਨੇ ਪਾਈ ਹੈ, ਹਾਲੇ ਤੱਕ ਇਹ ਤਾਂ ਖਬਰ ਦੇ ਮਜ਼ਮੂਨ ਦੇ ਵਿੱਚ ਨਹੀਂ ਲਿਖਿਆ। ਪਰ ਜੋ ਵੀ ਹੈ, ਇਹ ਇੱਕ ਤਰੀਕੇ ਨਾਲ ਗਲਤ ਕਿਹਾ ਜਾਊਗਾ ਕਿ ਪਹਿਲਾਂ ਹੀ ਜਦੋਂ ਤੁਸੀਂ ਲੰਬਾਈ ਇੱਕ ਗਾਤਰੇ ਦੀ ਮਿੱਥੀ ਹੋਈ ਹੈ ਕਿ 15.24 ਸੈਂਟੀਮੀਟਰ, ਜਾਣੀ ਕਿ 6 ਇੰਚ ਬਣਦੀ ਹੈ, ਤਾਂ ਫਿਰ ਉਹਦੇ ਤੇ ਤੁਹਾਨੂੰ ਕੀ ਇਤਰਾਜ਼ ਹੈ? ਇਤਰਾਜ਼ ਨਹੀਂ ਹੋਣਾ ਚਾਹੀਦਾ। ਖੈਰ, ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਦੀ ਗੱਲ ਕਰਾਂਗੇ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਸਮੇਤ ਵੱਖ-ਵੱਖ ਮੰਗਾਂ ਦੇ ਲਈ ਸਵੇਰੇ ਰਾਜਪੁਰ ਮੰਡੀ ਕਮੇਟੀ ਕੰਪਲੈਕਸ ਦੇ ਵਿੱਚ 75 ਘੰਟੇ ਦਾ ਧਰਨਾ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਨੇ ਸ਼ੁਰੂ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਟਕੈਤ ਦੇ ਜ਼ਿਲ੍ਹਾ ਪ੍ਰਧਾਨ ਅਤੇ ਇਸ ਧਰਨੇ ਦੇ ਸਥਾਨਕ ਕਨਵੀਨਰ ਦਿਲਬਾਗ ਸਿੰਘ ਸੰਧੂ ਨੇ ਦੱਸਿਆ ਕਿ ਧਰਨਾ ਦੇਣ ਦੇ ਲਈ ਕੌਮੀ ਬੁਲਾਰੇ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਕੈਤ, ਕੌਮੀ ਜਥੇਬੰਦਕ ਸਕੱਤਰ ਭੂਦੇਵ ਸ਼ਰਮਾ ਅਤੇ ਹੋਰ ਕੀ ਆਗੂ ਇੱਥੇ ਪਹੁੰਚ ਚੁੱਕੇ ਨੇ। ਪੰਜਾਬ ਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਆ ਉਹ ਉੱਥੋਂ ਦੀ ਰਵਾਨਾ ਹੋਏ ਨੇ। ਕੋਈ ਲਿਖਤੀ ਇਜਾਜ਼ਤ ਮੰਗੀ ਤੇ ਨਹੀਂ, ਨਾ ਹੀ ਕੋਈ ਮਿਲੀ ਹੈ ਧਰਨੇ ਦੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੇ ਆ ਹੋਰ ਵੀ ਕਈ ਪ੍ਰਬੰਧ ਆ ਉਹ ਕੀਤੇ ਗਏ ਨੇ ਧਰਨੇ ਵਾਲੀ ਥਾਂ ਤੇ। ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚੇ ਨੇ। ਲਖੀਮਪੁਰ ਖੀਰੀ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਮੁੰਡੇ ਆਸ਼ੀਸ਼ ਮਿਸ਼ਰਾ ਨੇ 4 ਕਿਸਾਨਾਂ ਨੂੰ ਦਰੜ ਕੇ ਮਾਰ ਦਿੱਤਾ ਸੀ। ਯਾਨੀ ਕਿ ਕਿਸਾਨਾਂ ਦਾ ਜਿੱਧਰ ਵੱਲ ਨੂੰ ਮੂੰਹ ਸੀ, ਉਹਨਾਂ ਦੀ ਪਿੱਠ ਵਾਲੇ ਪਾਸਿਓਂ ਜੀਪ ਚੜਾਈ ਗਈ ਕਿਸਾਨਾਂ ਤੇ ਕਿਸਾਨਾਂ ਨੂੰ 4 ਕਿਸਾਨਾਂ ਨੂੰ ਦਰੜ ਕੇ ਉਹਨੇ ਮਿੱਧ ਕੇ ਮਾਰ ਦਿੱਤਾ ਸੀਗਾ। ਉਸ ਤੋਂ ਬਾਅਦ ਹਿੰਸਾ ਭੜਕੀ ਤੇ ਉਸ ਹਿੰਸਾ ਦੇ ਵਿੱਚ 4 ਬੰਦੇ ਹੋਰ ਮਾਰੇ ਗਏ, ਜਿਨ੍ਹਾਂ ਦੇ ਵਿੱਚ ਇੱਕ ਪੱਤਰਕਾਰ ਸੀ, ਇੱਕ ਭਾਜਪਾ ਦਾ ਵਰਕਰ ਵੀ ਸੀਗਾ। ਖੈਰ, ਜੋ ਵੀ ਹੋਇਆ ਮੰਦਭਾਗਾ ਹੋਇਆ। ਪਰ ਤੁਸੀਂ ਦੇਖੋ ਕਿ ਭਾਜਪਾ ਵਾਲੇ ਇੱਕ ਪਾਸੇ ਕਹਿਣਗੇ ਕਿ ਅਸੀਂ ਕਿਸਾਨ ਹਿਤੈਸ਼ੀ ਹੈ, ਦੂਜੇ ਪਾਸੇ ਕਿਸਾਨਾਂ ਦੇ ਦੋਸ਼ੀ ਹੈ ਜਿਹੜੇ ਲੋਕ, ਜਿਨ੍ਹਾਂ ਤੇ ਦੋਸ਼ ਲੱਗਦੇ ਆ ਕਿ ਇਹਨਾਂ ਨੇ ਦਰੜ ਕੇ ਜੀਪ ਚੜਾ ਕੇ ਕਿਸਾਨਾਂ ਨੂੰ ਮਾਰਿਆ ਔਰ ਜਾਣਬੁੱਝ ਕੇ। SIT ਦੀ ਜਿਹੜੀ ਪਹਿਲੀ ਰਿਪੋਰਟ ਸੀ ਉਹ ਕਹਿੰਦੇ ਕਿ ਮਿੱਥ ਕੇ ਕੀਤਾ ਗਿਆ ਇਹ।
ਮਿੱਥ ਕੇ ਕੀਤੀ ਹਰੇਕ ਵਾਰਦਾਤ ਅੰਜਾਮ ਜਿਹਦੇ ਵਿੱਚ ਕਿਸੇ ਦੀ ਜਾਨ ਚਲੀ ਜਾਵੇ ਉਹਨੂੰ ਕਤਲ ਕਿਹਾ ਜਾਂਦਾ। ਉਹਦੇ 'ਚ 307 302 ਲੱਗਦੀ ਹੈ ਕਿ ਇਹ ਬੰਦੇ ਨੇ ਪਹਿਲਾਂ ਸਾਜ਼ਿਸ਼ ਰਚੀ, ਮਿਥਿਆ ਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸੋ ਲਖੀਮਪੁਰ ਖੀਰੀ ਦੇ ਵਿੱਚ 4 ਪੰਜਾਬੀ ਕਿਸਾਨਾਂ ਦੀ ਮੌਤ ਹੋ ਗਈ ਸੀਗੀ ਉਸ ਦੇ ਮਾਮਲੇ ਦੇ ਵਿੱਚ। ਤੇ ਪਰ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਭਾਜਪਾ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਨਹੀਂ ਕੀਤਾ ਤੇ ਆਸ਼ੀਸ਼ ਮਿਸ਼ਰਾ ਉੱਥੇ ਪੁਲਿਸ ਵਾਲਿਆਂ ਨੂੰ ਵੀ ਧਮਕਾਉਂਦਾ ਰਿਹਾ, ਇੱਥੋਂ ਤੱਕ ਕਿ ਗ੍ਰਹਿ ਮੰਤਰੀ ਅਜੇ ਮਿਸ਼ਰਾ ਜਿਹੜਾ ਇਹ ਪੱਤਰਕਾਰਾਂ ਨੂੰ ਧਮਕਾਉਂਦਾ ਰਿਹਾ ਕਿ ਤੁਸੀਂ ਕੀ ਪੁੱਛਦੇ ਹੋ। ਹੁਣ ਸਵਾਲ ਤਾਂ ਹੋਣਗੇ ਨਾ, ਜੇ ਤੁਹਾਡਾ ਮੁੰਡਾ ਕਿਸੇ ਚਾਰਜਸ਼ੀਟ ਦੇ ਵਿੱਚ ਹੈ, ਤੁਹਾਡੇ ਮੁੰਡੇ ਨੂੰ ਬੇਲ ਮਿਲ ਗਈ ਹੈ, ਇੱਕ ਸ਼ੱਕੀ ਢੰਗ ਦੇ ਨਾਲ ਜ਼ਮਾਨਤ ਮਿਲ ਗਈ ਹੈ, ਤਾਂ ਸਵਾਲ ਤਾਂ ਹੋਣਗੇ ਨਾ, ਸਵਾਲਾਂ ਤੋਂ ਕਾਹਤੋਂ ਭੱਜਦੇ ਹੋ। ਸੋ ਇਹ ਮਾਦਾ ਹੈ ਜਿਹੜਾ ਅੱਜ ਕੱਲ੍ਹ ਹਰ ਇੱਕ ਸਿਆਸੀ ਤਨਜ਼ੀਮ ਦੇ ਵਿੱਚ ਵਿਚਰਦੇ ਬੰਦਿਆਂ 'ਚ ਘਟਦਾ ਜਾ ਰਿਹਾ, ਜਿਹੜਾ ਕਿ ਜਵਾਬ ਦੇਣ ਦਾ ਅਕਾਊਂਟੇਬਲ। ਉਹ ਕਹਿੰਦੇ ਕਿ ਅਸੀਂ ਰੱਬ ਬਣ ਗਏ ਹਾਂ, ਅਸੀਂ ਜਵਾਬ ਕਿਉਂ ਦੇਈਏ। ਇਹ ਪ੍ਰਵਿਰਤੀ ਪਤਾ ਨਹੀਂ ਕਿਵੇਂ ਇਹ ਪ੍ਰਵਿਰਤੀ ਆਈ ਹੈ ਸਾਡੀ ਸ਼ਖਸੀ ਪੂਜਾ ਦੇ ਰੁਝਾਨ ਤੋਂ। ਜਦੋਂ ਅਸੀਂ ਕਿਸੇ ਲੀਡਰ ਨੂੰ ਰੱਬ ਬਣਾ ਲੈਂਦੇ ਹਾਂ ਨਾ, ਉਦੋਂ ਫਿਰ ਉਹਦੇ 'ਚ ਇਹ ਪ੍ਰਵਿਰਤੀ ਘਰ ਕਰ ਜਾਂਦੀ ਹੈ। ਇਹ ਸਾਰਿਆਂ 'ਚ ਹੀ ਆ। ਤੁਸੀਂ ਕੇਜਰੀਵਾਲ ਨੂੰ ਕੋਈ ਗੱਲ ਕਹਿ ਲਓ ਜਿਹੜੀ ਉਹਨੂੰ ਸਵਾਲ ਚੰਗਾ ਲੱਗਦਾ ਹੋਵੇ, ਉਹ ਜਵਾਬ ਨਹੀਂ ਦਿੰਦਾ ਜਾਂ ਮੂਹਰੋਂ ਰਿਐਕਟ ਕਰੂਗਾ ਗੁੱਸੇ ਦੇ ਵਿੱਚ। ਤੁਸੀਂ ਈਵਨ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਕਈ ਲੀਡਰ ਆ, ਹੁਣ ਤਾਂ ਇਹਨਾਂ ਦਾ ਕਿਉਂਕਿ ਵਿਵਾਦ ਬੜੇ ਹੋ ਗਏ ਆ, ਪਰ ਵਿੱਚ ਦੀ ਇਹਨਾਂ ਦੇ ਬੰਦੇ ਵੀ ਕੀ ਹੈ ਜੈਸੀ ਜਿਹੜੇ ਐਮਐਲਏ ਜਿਹੜੇ ਹਲੇ ਮੰਤਰੀ ਨਹੀਂ ਸੀ ਬਣੇ, ਤਾਂ ਉਹਨਾਂ ਦਾ ਵੀ ਜਵਾਬ ਦੇਣ ਦਾ ਅੰਦਾਜ਼ ਬਦਲ ਗਿਆ ਸੀ। ਅਨਮੋਲ ਗਗਨ ਮਾਨ ਦੀਆਂ ਬਾਈਟਾਂ ਚੱਕ ਕੇ ਦੇਖੋ ਤੁਸੀਂ ਪਿਛਲੇ ਦਿਨਾਂ ਦੀਆਂ। ਉਹਨਾਂ ਨੂੰ ਕਿਸੇ ਨੇ ਪੁੱਛ ਲਿਆ ਕਿ ਬਦਲਾਅ ਤਾਂ ਆਇਆ ਨਹੀਂ ਜੀ, ਬਦਲਾਅ ਦੱਸੋ ਕਿੱਥੇ ਆਇਆ। ਉਹ ਟੁੱਟ ਕੇ ਪੈ ਗਏ ਪੱਤਰਕਾਰ ਨੂੰ। ਤੁਹਾਨੂੰ ਪਤਾ ਹੀ ਉਹਨਾਂ ਦਾ ਗੱਲ ਕਰਨ ਦਾ ਢੰਗ ਕੀ ਹੈ। ਖੈਰ ਠੀਕ ਹੈ, ਤੁਸੀਂ ਜਿਹੜੇ ਵਾਅਦੇ ਕਰਕੇ ਆਏ ਹੋ ਲੋਕਾਂ ਨੇ ਤਾਂ ਸਵਾਲ ਕਰਨਾ ਹੀ ਹੈ। ਜੇ ਤੁਸੀਂ ਕਹਿੰਦੇ ਕਿ ਭਾਈ ਅਸੀਂ ਤਾਂ ਆਪ ਮਾਇਨੇ ਨਹੀਂ ਕਰਾਂਗੇ, ਅਸੀਂ ਤਾਂ ਆਪ ਸਾਡੇ ਰਾਜ 'ਚ ਤਾਂ ਨਸ਼ਾ ਵਿਕੂਗਾ, ਹੋ ਸਕਦਾ ਤੁਹਾਨੂੰ ਕੋਈ ਵੋਟ ਹੀ ਨਾ ਪਾਉਂਦਾ। ਜੇ ਤੁਸੀਂ ਵਾਅਦੇ ਕੀਤੇ ਤਾਂ ਹੀ ਵੋਟਾਂ ਪਈਆਂ। ਸੋ ਇਹ ਸਿਆਸੀ ਜਿਹੜੇ ਲੋਕ ਨੇ ਇਹਨਾਂ ਦੇ ਵਿੱਚੋਂ ਜਵਾਬ ਦੇਣ ਦਾ ਮਾਦਾ ਖਤਮ ਹੋ ਗਿਆ। ਅਜੇ ਮਿਸ਼ਰਾ ਜਿਹੜਾ ਸੀਗਾ ਉਹਨੇ ਪੱਤਰਕਾਰ ਨਾਲ ਬਦਕਲਾਮੀ ਕੀਤੀ, ਇੱਥੋਂ ਤੱਕ ਕਿ ਉਹਦੇ ਜਿਹੜੇ ਗੁੰਡੇ ਸੀਗੇ ਨਾਲ ਉਹ ਧੱਕੇ ਮਾਰੇ। ਹੁਣ ਦੱਸੋ ਪੱਤਰਕਾਰ ਦਾ ਕੀ ਕਸੂਰ ਆ? ਉਹਨੂੰ ਤਾਂ ਡਿਊਟੀ ਲੱਗੀ, ਉਹਨੇ ਤਾਂ ਡਿਊਟੀ ਵਜਾਉਣੀ ਹੈ ਵਿਚਾਰੇ ਨੇ ਆਪਦੀ। ਉਹਨੂੰ ਚੈਨਲ ਨੇ ਕਹਿਤਾ, ਅਖਬਾਰ ਨੇ ਕਹਿਤਾ, ਨਿਊਜ਼ ਪੋਰਟਲ ਨੇ ਕਹਿਤਾ ਕਿ ਭਾਈ ਉੱਥੇ ਅਜੇ ਮਿਸ਼ਰਾ ਨੇ ਆਉਣਾ ਹੈ, ਪੇਸ਼ੀ ਅੱਜ ਉਹਦੇ ਮੁੰਡੇ ਦੀ, ਉਹਨੂੰ ਪੁੱਛੋ ਕਿ ਕਿਤੇ ਪ੍ਰਭਾਵਿਤ ਤਾਂ ਨਹੀਂ ਕਰ ਰਿਹਾ। ਗ੍ਰਹਿ ਰਾਜ ਮੰਤਰੀ ਅਗਲਾ, ਕੇਂਦਰੀ ਗ੍ਰਹਿ ਰਾਜ ਮੰਤਰੀ ਮੂਹਰੇ ਤਾਂ ਜਿਹੜਾ ਕਿਸੇ ਸੂਬੇ ਦਾ ਡੀਜੀਪੀ ਵੀ ਨਹੀਂ ਬੋਲ ਸਕਦਾ। ਆਮ ਪੁਲਿਸ ਵਾਲੇ ਦੀ ਤਾਂ ਵਿਚਾਰੇ ਦੀ ਮਾਤਰ ਦੀ ਤਾਂ ਹੈਸੀਅਤ ਕੀ ਹੈ ਉਹਦੇ ਸਾਹਮਣੇ। ਸੋ ਉਦੋਂ ਪਰ ਉਹਦਾ ਜਿਹੜਾ ਮਾਦਾ ਸੀਗਾ ਉਹ ਜਵਾਬ ਦੇ ਗਿਆ ਤੇ ਉਹਨੇ ਪੱਤਰਕਾਰ ਨਾਲ ਬਦਕਲਾਮੀ ਕੀਤੀ, ਬਦਤਮੀਜ਼ੀ ਕੀਤੀ, ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ। ਪਰ ਭਾਜਪਾ ਨੇ ਉਸ ਬੰਦੇ ਨੂੰ ਆਪਣੀ ਸਰਕਾਰ ਦੇ ਵਿੱਚ ਰੱਖ ਕੇ ਇਹ ਸੰਕੇਤ ਦਿੱਤਾ ਕਿ ਤੁਹਾਡੇ ਬੰਦੇ ਮਾਰੇ ਜਾਣ, ਸਾਡੇ ਬੰਦੇ ਤੇ ਇਲਜ਼ਾਮ ਲੱਗਣ, ਉਹ ਭਾਵੇਂ ਸਿੱਖ ਹੋਣ, ਭਾਵੇਂ ਮੁਸਲਮਾਨ ਹੋਣ, ਭਾਵੇਂ ਕਿਸੇ ਵੀ ਬਰਾਦਰੀ ਦੇ ਹੋਣ, ਜਿਹੜੇ ਬੰਦੇ ਦੀ ਸਾਨੂੰ ਲੋੜ ਆ ਉਹ ਲੋੜ ਆ। ਸੋ ਇਹ ਜਿਹੜੇ ਖੁੱਲੇ ਛੱਡੇ ਸਿਆਸੀ ਲੋਕ ਆ ਨਾ, ਇਹਨਾਂ ਨੂੰ ਥੋੜ੍ਹਾ ਜਿਹਾ ਬੰਨਣਾ ਪੈਣਾ ਆ। ਤੇ ਇਹ ਗੱਲ ਬੜੀ ਅਜੀਬ ਹੈ ਕਿ ਉਸ ਤੋਂ ਬਾਅਦ ਯੂਪੀ ਦੇ ਵਿੱਚ ਯੋਗੀ ਦੀ ਸਰਕਾਰ ਰਿਪੀਟ ਹੋਈ ਹੈ। ਸੋ ਇਹੋ ਜਿਹੀਆਂ ਅਨੇਕਾਂ ਮਿਸਾਲਾਂ ਤੁਹਾਨੂੰ ਭਾਰਤੀ ਪੋਲੀਟੀਕਲ ਸਿਸਟਮ ਦੇ ਵਿੱਚੋਂ ਮਿਲ ਜਾਣਗੀਆਂ, ਜਿੱਥੇ ਗੁੰਡੇ ਵੀ ਜਿਹੜੇ ਆ ਉਹ ਚੁਣੇ ਜਾਂਦੇ ਨੇ, ਜਿੱਥੇ ਗੁੰਡੇ ਬੰਦੇ ਮਾਰਨ ਤੋਂ ਬਾਅਦ ਵੀ ਆਜ਼ਾਦ ਫਿਰਦੇ ਨੇ, ਤੇ ਜੇਕਰ ਉਹਨਾਂ ਨੂੰ ਕੋਈ ਸਵਾਲ ਵੀ ਕਰਦਾ ਤਾਂ ਉਹਦੇ ਨਾਲ ਵੀ ਉਹ ਬਦਤਮੀਜ਼ੀ ਨਾਲ ਪੇਸ਼ ਆਉਂਦੇ ਨੇ। ਖੈਰ ਜਵਾਬਦੇਹੀ ਉਹਨਾਂ ਦੀ ਬਣਦੀ ਜਿਹੜੇ ਮਾਈਕਾਂ ਤੇ ਆ ਕੇ, ਸਟੇਜਾਂ ਤੇ ਆ ਕੇ ਬੜਾ ਮਰਿਆਦਾ ਦਾ ਪਾਠ ਪੜ੍ਹਾਉਂਦੇ ਲੋਕਾਂ ਨੂੰ ਕਿ ਅਸੀਂ ਬੜੇ ਮਰਿਆਦਾ ਪੁਰਸ਼ੋਤਮ ਆ, ਅਸੀਂ ਤਾਂ ਬੜੇ ਵਧੀਆ ਢੰਗ ਨਾਲ ਸ਼ਾਸਨ ਚਲਾਉਣੇ ਆ। ਪਰ ਦੂਜੇ ਪਾਸੇ ਅਜੇ ਮਿਸ਼ਰਾ ਵਰਗੇ ਬੰਦਿਆਂ ਨੂੰ ਕੈਬਨਿਟ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਰੁਤਬਾ ਵੀ ਦਿੱਤਾ ਗਿਆ ਤੇ ਬਹਾਲ ਆ। ਖੈਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸਮਾਂ ਇਜਾਜ਼ਤ ਨਹੀਂ ਦਿੰਦਾ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਅਪਡੇਟ ਅਮਰੀਕਾ, ਰਾਜਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।